ਜਿਹੜੇ ਸ਼ੁਕਰਾਨਾ ਯਾਤਰਾ ਮੌਕੇ ਭਗਵੰਤ ਮਾਨ ਨੂੰ ਸਰੂਪੇ ਪਾਉਂਦੇ ਫਿਰਦੇ ਆ, ਇਹ ਸਾਰੇ ਲੋਕ ਉਹ ਨੇ ਜਿਹੜੇ ਬਾਦਲਕਿਆਂ ਦੇ ਹੱਥੋਂ ਦੁਖੀ ਨੇ। ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਨ ਵਾਲੇ ਗਿਆਨੀ ਰਘਵੀਰ ਸਿੰਘ ਵੀ ਬਾਦਲਕਿਆਂ ਦੇ ਸਤਾਏ ਹੋਏ ਨੇ। ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਆ ਕਿ ਜੀ ਇਹ ਕਾਨੂੰਨ ਜਿਹੜਾ ਹੋਰ ਤਾਂ ਕਿਸੇ ਨੂੰ ਕੋਈ ਦੁੱਖ ਨਹੀਂ ਦਿੰਦਾ, ਇਹ ਹੈਗਾ ਬੇਅਦਬੀਆਂ ਕਰਨ ਵਾਲਿਆਂ ਦਾ ਨਗੰਦਾ ਕੱਸਣ ਵਾਲਾ ਕਾਨੂੰਨ, ਤੇ ਸ਼੍ਰੋਮਣੀ ਕਮੇਟੀ ਵਾਲੇ ਇਸ ਕਰਕੇ ਇਹਦਾ ਵਿਰੋਧ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਆਕਾ ਬੇਅਦਬੀ ਦੇ ਦੋਸ਼ਾਂ 'ਚ ਫਸ ਸਕਦੇ। ਸੁਖਬੀਰ ਬਾਦਲ ਦਾ ਨਾਂ ਲੈ ਬਗੈਰ ਭਗਵੰਤ ਮਾਨ ਨੇ ਜਿਹੜੀ ਲਕੀਰ ਖਿੱਚਤੀ, ਉਸੇ ਲਕੀਰ ਦੇ ਫਕੀਰ ਬਣ ਕੇ ਬਹੁਤ ਸਾਰੇ ਲੋਕ ਇਹ ਡੌਂਡੀ ਪਿੱਟ ਰਹੇ ਨੇ ਕਿ ਜਿਹੜਾ ਵੀ ਸਿੱਖ ਜਾਗਤ ਜੋਤ ਐਕਟ ਦਾ ਵਿਰੋਧ ਕਰ ਰਿਹਾ, ਉਹਦੇ ਵਿੱਚ ਗੜਬੜਾਂ ਦਾ ਵਿਰੋਧ ਕਰ ਰਿਹਾ, ਉਹ ਤਾਂ ਜੀ ਬਾਦਲਾਂ ਦਾ ਹਮੇਸ਼ਾ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਕਮੇਟੀ ਹੱਥੋਂ ਕੁੱਟੇ ਗਏ ਲੋਕ ਨੇ, ਇਹਨਾਂ ਨੂੰ ਕਿਸੇ ਤਰਕ ਦਲੀਲ ਨਾਲ ਕੋਈ ਸਮਝਾ ਨਹੀਂ ਸਕਦਾ। ਬਿਲਕੁਲ ਤੂੰ ਕੱਟੜਪੰਥੀ ਕਦੇ ਵੀ ਸਿੱਖਾਂ ਦਾ ਤੇ ਸਿੱਖੀ ਦਾ ਭਲਾ ਨਹੀਂ ਲੋਚ ਸਕਦੇ। ਜਿਹੜੀ ਚੀਜ਼ ਦਾ ਉਹ ਵਿਰੋਧ ਕਰਨ ਉਹ ਸਿੱਖਾਂ ਦੇ ਹੱਕ 'ਚ, ਤੇ ਜਿਹੜੀ ਚੀਜ਼ ਦੀ ਉਹ ਹਮਾਇਤ ਕਰਨ ਉਹ ਸਾਡੇ ਲਈ ਘਾਤ। ਐਵੇਂ ਦਾ ਹੀ ਫਾਰਮੂਲਾ ਬਾਦਲਾਂ ਦੇ ਸਤਾਏ ਹੋਏ ਸਿੱਖਾਂ ਨੇ ਲੱਭਿਆ ਹੋਇਆ। ਇਸ ਗੱਲ ਦੇ ਉੱਤੇ ਅੱਜ ਬਾਦਲਕਿਆਂ ਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ ਕਿ ਤੁਸੀਂ 2008 ਚ ਪੰਗਾ ਖੜਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਗਲਤੀ ਕੀਤੀ ਸੀ। ਸੋ ਜਿਹੜੀ ਟੂ ਰੌਂਗਸ ਡੋਂਟ ਮੇਕ ਏ ਰਾਈਟ ਵਾਲੀ ਗੱਲ ਹੈ, ਉਹ ਕਰਤੂਤ ਹੁਣ ਆਮ ਆਦਮੀ ਪਾਰਟੀ ਨੇ ਕਰਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਅਖਬਾਰਾਂ ਵਿੱਚ ਇਹ ਖਬਰ ਛਪੀ ਹੈ ਕਿ ਮਨੀਸ਼ ਸਿਸੋਦੀਆ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਹੈ, ਜਿਹੜਾ ਪੰਜਾਬ ਦੇ ਮਾਮਲਿਆਂ ਦਾ ਉਹਨਾਂ ਨੇ ਇੰਚਾਰਜ ਬਣਾਇਆ ਹੋਇਆ, ਉਹ ਅੰਮ੍ਰਿਤਸਰ ਆਇਆ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ 1 ਘੰਟਾ ਬੰਦ ਕਮਰਾ ਮੁਲਾਕਾਤ ਕਰਕੇ ਗਿਆ। ਗਿਆਨੀ ਰਘਵੀਰ ਸਿੰਘ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤਾਂ ਉਦੋਂ ਉਹ ਕਦੇ ਵੀ ਇਸ ਤਰੀਕੇ ਦੇ ਸਿਆਸੀ ਸਰਗਰਮੀਆਂ ਵਾਲੇ ਬੰਦੇ ਵਜੋਂ ਨਹੀਂ ਦੇਖੇ ਗਏ। ਬਾਦਲਕਿਆਂ ਦੀ, ਜਿਨ੍ਹਾਂ ਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਵੀ ਜਥੇਦਾਰ ਕੌਣ ਲਾਉਂਦੇ ਆ ਤੇ ਕੌਣ ਲਾਉਂਦੇ, ਉਹਨਾਂ ਦੀ ਸਿਆਸਤ ਵਿੱਚ ਵੀ ਕਦੇ ਇਸ ਤਰੀਕੇ ਦੀਆਂ ਇਹਨਾਂ ਨੇ ਸਰਗਰਮੀਆਂ ਨਹੀਂ ਦਿਖਾਈਆਂ। ਜਿਸ ਤਰੀਕੇ ਨਾਲ ਪਹਿਲਾਂ ਜਿੱਦਣ ਕਾਨੂੰਨ ਬਣਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਕਾਨੂੰਨ ਬਣਿਆ, ਉਦਣ ਅਸੈਂਬਲੀ 'ਚ ਬੈਠੇ ਸੀ, ਉਦੋਂ ਬਾਅਦ 'ਚ ਲਗਾਤਾਰ ਬਿਆਨਬਾਜ਼ੀ ਵੀ ਕਰ ਰਹੇ ਨੇ ਤੇ ਹੁਣ ਮਨੀਸ਼ ਸਿਸੋਦੀਆ ਨਾਲ ਮੁਲਾਕਾਤ। ਦੂਜਾ ਜਥੇਦਾਰ ਰਿਹਾ ਜਿਹੜਾ ਇਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ, ਉਹ ਤੇ ਬਾਰੇ ਤਾਂ ਪਹਿਲਾਂ ਹੀ ਚਰਚਾ ਚੱਲਦੀ ਰਹੀ ਆ ਕਿ ਜੀ ਉਹ ਬਾਦਲਕਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੂੰ ਮਿਲਦਾ ਜੁਲਦਾ। ਬੜੇ ਚਰਚੇ ਆਪਾਂ ਸੁਣਦੇ ਰਹੇ ਹਾਂ ਕਿ ਜੀ ਉਹ ਰਾਘਵ ਚੱਡੇ ਦੇ ਵਿਆਹ ਤੇ ਕਿਉਂ ਗਿਆ, ਉਹ ਜੀ ਅਮਿਤ ਸ਼ਾਹ ਤੇ ਮਨਜਿੰਦਰ ਸਿੰਘ ਸਰਸੇ ਨਾਲ ਇੱਥੇ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ 'ਚ ਕਿਉਂ ਮਿਲਿਆ, ਆਹ ਕਾਹਤੋਂ ਉਹ ਕਾਹਤੋਂ। ਪਰ ਗਿਆਨੀ ਰਘਵੀਰ ਸਿੰਘ ਦੇ ਬਾਰੇ ਕਦੇ ਏਦਾਂ ਪਹਿਲਾਂ ਨਹੀਂ ਸੀ। ਹੁਣ ਗੱਲ ਇਹ ਆ ਕਿ ਬਾਦਲਕਿਆਂ ਨੇ ਜੋ ਕੁਝ ਪਿਛਲੇ ਦੌਰ ਵਿੱਚ ਕੀਤਾ, ਸਾਡੀ ਕੌਮ ਦੇ ਵਿੱਚ ਇੱਕ ਨਵਾਂ ਵਰਗ ਪੈਦਾ ਹੋ ਗਿਆ ਜਿਹੜਾ ਇੰਨਾ ਦੁਖੀ ਆ ਬਾਦਲਕਿਆਂ ਤੋਂ ਵੀ ਉਹਨਾਂ ਨੇ ਬਾਦਲਕਿਆਂ ਦੀ ਹਰ ਗੱਲ ਦਾ ਵਿਰੋਧ ਕਰਨਾ। ਇਹ ਗੱਲ ਬਹੁਤ ਹੀ ਜ਼ਿਆਦਾ ਮਾੜੀ ਵਾਪਰ ਚੁੱਕੀ ਹੈ। ਜਿਵੇਂ ਜਾਣੀ ਕਿ ਪਹਿਲਾਂ ਵੀ ਜਦੋਂ ਅਕਾਲੀ ਦਲ ਦੇ, ਬਾਦਲ ਦਲ ਦੇ ਲੀਡਰਾਂ ਦੇ ਘਸਮਾਣ ਪੈਂਦੇ ਸੀ, ਕੋਈ ਬਾਗੀ ਹੋ ਜਾਂਦਾ ਸੀ,
ਤਾਂ ਬਹੁਤ ਘੱਟ ਹੁੰਦਾ ਸੀਗਾ ਵੀ ਉਹ ਕਿਸੇ ਕਾਂਗਰਸ 'ਚ ਜਾਂ ਕਿਸੇ ਹੋਰ 'ਚ ਚਲੇ ਜਾਵੇ। ਬਹੁਤੇ ਉਦੋਂ ਆਪਸ਼ਨ ਵੀ ਨਹੀਂ ਸੀ, ਕਾਂਗਰਸ ਹੀ ਹੁੰਦੀ ਸੀ। ਤੇ ਰਵੀ ਇੰਦਰ ਸਿੰਘ ਨੇ ਜਾਂ ਹੋਰਾਂ ਨੇ, ਕਈਆਂ ਨੇ ਅਕਾਲੀ ਦਲ ਬਣਾਏ, ਬਰਨਾਲੇ ਨੇ ਵੀ ਬਣਾਇਆ ਸੀ। ਪਰ ਜਿਸ ਤਰੀਕੇ ਨਾਲ ਹਰ ਵਾਰੀ ਜਿਹੜਾ ਬਾਗੀ ਹੋਇਆ ਅਕਾਲੀ ਦਲ ਸੀ, ਉਹਨੂੰ ਫਿਰ ਵੱਡੇ ਬਾਦਲ ਵਾਲੇ ਅਕਾਲੀ ਦਲ ਦੀ ਝੇਪ ਮੰਨਣੀ ਪਈ। ਇਹ ਗੱਲ ਬਾਰ-ਬਾਰ ਵਾਪਰੀ ਤੇ ਇਹਦਾ ਨਤੀਜਾ ਇਹ ਨਿਕਲਿਆ ਕਿ 1994 'ਚ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਅਕਾਲੀ ਦਲ ਬਣਾਇਆ ਗਿਆ, ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਬਣਾਏ ਗਏ, ਉਹ ਵੀ ਉਸ ਤਰੀਕੇ ਨਾਲ ਖੱਖੜੀਆਂ ਕਰੇਲੇ ਹੁੰਦਾ ਆਪਾਂ ਦੇਖਿਆ ਵੀ ਸਾਰੇ ਭੱਜ-ਭੱਜ ਕੇ ਅਖੀਰ ਉਹ ਬਾਦਲ ਵਾਲੇ ਅਕਾਲੀ ਦਲ ਨਾਲ ਆ ਚਿੰਬੜੇ ਤੇ ਫੇਰ ਸਿਆਪਾ ਪਿਆ 1999 'ਚ। ਬਾਦਲ ਤੇ ਟੌਹੜਾ ਫੇਰ ਲੜ ਪਏ। ਟੌਹੜਾ ਸਾਹਿਬ ਨੇ ਸਰਬਹਿੰਦ ਅਕਾਲੀ ਦਲ ਬਣਾਇਆ। ਜਿਹੜਾ ਇਹ ਵਾਪਰਿਆ ਨਾ, ਕਿਉਂਕਿ ਬਰਨਾਲਾ ਜਾਂ ਰਵੀ ਇੰਦਰ ਨਾਲੋਂ ਜਾਂ ਹੋਰ ਜਿੰਨਿਆਂ ਨੇ ਅਕਾਲੀ ਦਲ ਬਣਾਏ, ਟੌਹੜਾ ਸਾਹਿਬ ਵਾਲਾ ਅਕਾਲੀ ਦਲ ਸੀ ਜਿਹੜਾ, ਇਹਨੇ ਤਾਂ ਕਾਫੀ ਵੱਡਾ ਡੈਂਟ ਵੀ ਪਾਇਆ ਸੀ ਅਕਾਲੀ ਸਿਆਸਤ ਵਿੱਚ। ਜਿਹੜੀ 2002 ਵਾਲੀ ਇਲੈਕਸ਼ਨ ਬਾਦਲ ਦਲ ਹਾਰਿਆ, ਉਹਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਰਨ ਹੈਗੇ, ਪਰ ਜਿਹੜੀ ਸਰਬਹਿੰਦ ਅਕਾਲੀ ਦਲ ਨੇ ਵੋਟ ਵੱਢੀ, ਉਹਨੇ ਸਭ ਤੋਂ ਵੱਡੀ ਕਰਾਰੀ ਸੱਟ ਮਾਰੀ ਤੇ ਸਾਫ਼ ਦਿਖਦਾ ਸੀ ਵੀ ਜੇਕਰ ਹੁਣ ਬਾਦਲ ਤੇ ਟੌਹੜਾ ਇਦਾਂ ਹੀ ਲੜਦੇ ਰਹੇ ਤੇ ਪੰਜਾਬ ਦੇ ਵਿੱਚ ਸਿੱਖ ਵੋਟ ਆ, ਜਿਹੜੀ ਅਕਾਲੀ ਵੋਟ ਆ, ਜਿਹੜੀ ਬਾਦਲ ਕਿਆਂ ਨੂੰ ਸੱਤਾ ਦਬਾਉਂਦੀ ਵੋਟ ਆ, ਉਹ ਨਹੀਂ ਫਿਰ ਮੁੜ ਕੇ ਕਦੇ ਇਸ ਹਾਲਤ ਵਿੱਚ ਆਉਣੀ ਕਿ ਬਾਦਲ ਕਿਆਂ ਨੂੰ ਜਿਤਾ ਦੇ। ਇਸ ਗੱਲ ਦੇ ਮੁਤਲਕ ਜਦੋਂ ਬਾਦਲ ਤੇ ਟੌਹੜਾ ਫਿਰ ਇਕੱਠੇ ਹੋਏ, ਉਸ ਗੱਲ ਨੇ ਅੱਜ ਨਵਾਂ ਇੱਕ ਸਿਸਟਮ ਖੜਾ ਕੀਤਾ ਹੈ ਕਿ ਜੇ ਬਾਦਲ ਦਲ ਨੂੰ ਟੌਹੜੇ ਵਰਗੀ ਸ਼ਖਸੀਅਤ ਫੇਰ ਦੁਬਾਰਾ ਈਨ ਮੰਨਣ ਲਈ ਮਜਬੂਰ ਹੋ ਗਈ, ਤਾਂ ਹੋਰ ਕੌਣ ਇਸ ਅਕਾਲੀ ਦਲ ਦਾ ਕੀ ਇਹਦਾ ਹੋਊ। ਤੋ ਇਸ ਤਰ੍ਹਾਂ ਜਿਹੜਾ ਪਹਿਲਾਂ ਇਹ ਰਿਵਾਜ ਸੀ ਵੀ ਨਵਾਂ ਅਕਾਲੀ ਦਲ ਬਣਾ ਲਓ, ਉਹਦਾ ਬਹੁਤ ਵੱਡਾ ਫਰਕ ਪੈ ਗਿਆ। ਅਕਾਲੀ ਦਲ ਤਾਂ ਹੁਣ ਵੀ ਬਣੇ ਨੇ, ਮਾਨ ਵਾਲਾ ਅਕਾਲੀ ਦਲ ਵੀ ਹੈਗਾ, ਵਾਰਸ ਪੰਜਾਬ ਦੇ ਵਾਲਾ ਵੀ ਅਕਾਲੀ ਦਲ ਹੈਗਾ, ਪੁਨਰ ਸਰਜੀਤ ਅਕਾਲੀ ਦਲ ਵੀ ਹੈਗਾ। ਪਰ ਹੁਣ ਇੱਕ ਨਵੀਂ ਗੱਲ ਆ ਗਈ ਵੀ ਇਹਨਾਂ ਚੋਂ ਪਤਾ ਨਹੀਂ ਕਦੋਂ ਸਾਰਿਆਂ ਨੇ ਜੀ ਵੱਡੇ ਬਾਦਲ ਵਾਂਗੂ ਸੁਖਬੀਰ ਨੂੰ ਮੰਨ ਲੈਣਾ। ਇਹ ਗੱਲ ਚੱਲਦੀ, ਹਾਲਾਂਕਿ ਬੜੀ ਔਖੀ ਗੱਲ ਹੈ, ਪਰ ਇਹ ਗੱਲ ਚੱਲਦੀ ਹੈ ਤੇ ਇਹਦੇ ਕਰਕੇ ਉਹ ਸਾਰੇ ਲੋਕ ਜਿਹੜੇ ਬਾਦਲ ਕਿਆਂ ਤੋਂ ਰੱਜ ਕੇ ਦੁਖੀ ਹੈ ਵੀ ਇਹਨਾਂ ਨੇ ਸਾਨੂੰ ਜਲੀਲ ਕੀਤਾ, ਉਹ ਫਿਰ ਭਾਜਪਾ ਵੱਲ ਨੂੰ ਜਾਂ ਹੋਰ ਸਿਆਸੀ ਆਗੂਆਂ ਪਾਰਟੀਆਂ ਵੱਲ ਨੂੰ ਜਾ ਰਹੇ। ਬੀਜੇਪੀ ਦੇ ਵੱਲ ਤਾਂ ਟੌਹੜੇ ਦੇ ਭਾਣਜਿਆਂ ਨੇ ਵੀ, ਦੋਹਤਿਆਂ ਨੇ ਵੀ ਝੰਡਾ ਉਹਦੇ ਲਾਤਾ ਆਪਦੇ। ਚਰਨਜੀਤ ਬਰਾੜ ਸਮੇਤ ਬਹੁਤ ਮਤਲਬ ਲੋਕ ਬਾਦਲ ਕਿਆਂ ਤੋਂ ਦੁਖੀ ਹੋਏ ਵੀ ਉਧਰ ਚੱਲ। ਜਿਹੜੇ ਕਾਂਗਰਸ ਵਿੱਚੋਂ ਗਏ, ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਤੇ ਹੋਰ, ਉਹਨਾਂ ਦੀ ਤਾਂ ਕਹਾਣੀ ਹੋਰ ਆ। ਪਰ ਜਿਹੜੇ ਅਕਾਲੀ ਸਭਾ 'ਚ ਵਿਚਰਦੇ ਰਹੇ ਤੇ ਹੁਣ ਉਹ ਬੀਜੇਪੀ ਵੱਲ ਚਲੇ ਗਏ, ਉਹ ਬਿਲਕੁਲ ਹੀ ਇੱਕ ਵੱਖਰਾ ਸ਼ੇਡ ਆ। ਉਹ ਬਾਦਲ ਕਿਆਂ ਤੋਂ ਦੁਖੀ ਨੇ ਤੇ ਉੱਥੇ ਉਹ ਕਹਿੰਦੇ ਨੇ ਬੀਜੇਪੀ ਨੂੰ, ਮਨਜਿੰਦਰ ਸਿੰਘ ਸਰਸੇ ਸਮੇਤ ਜਿੰਨੇ ਵੀ ਉੱਥੇ ਬੈਠੇ ਆ, ਉਹ ਕਹਿੰਦੇ ਆ ਬੀਜੇਪੀ ਵਾਲਿਆਂ ਨੂੰ ਕਿ ਤੁਸੀਂ ਕਦੇ ਭੁੱਲ ਕੇ ਵੀ ਪੰਜਾਬ ਦੇ ਵਿੱਚ ਬਾਦਲ ਕਿਆਂ ਨਾਲ ਸਮਝੌਤਾ ਨਹੀਂ ਕਰ। ਰਵਨੀਤ ਬਿੱਟੂ ਸਮੇਤ ਜਿੰਨੇ ਹੋਰ, ਉਹਨਾਂ ਦਾ ਤਾਂ ਚਲੋ ਪਹਿਲਾਂ ਹੀ ਕੋਈ ਬਾਦਲ ਕਿਆਂ ਨਾਲ ਕੋਈ ਤਾਲਮੇਲ ਨਹੀਂ ਰਿਹਾ, ਪਰ ਜਿਹੜੇ ਇਹਨਾਂ ਤੋਂ ਜਲੀਲ ਹੋ ਕੇ ਗਏ ਨੇ, ਉਹਨਾਂ ਨੇ ਤਾਂ ਇੱਕ ਤਰ੍ਹਾਂ ਸ਼ਰਤ ਰੱਖੀ ਹੋਈ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ ਤਾਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਜੇ ਅਸੀਂ ਵੀ ਸੱਤਾ ਦਾ ਸੁੱਖ ਮੰਨਣਾ, ਬੀਜੇਪੀ ਨੂੰ ਅਕਾਲੀ ਦਲ ਨਾਲ ਸਮਝੌਤਾ ਕਰਨਾ ਚਾਹੀਦਾ। ਪਰ ਜਿਹੜੇ ਬਾਦਲ ਕਿਆਂ ਦੇ ਦੁਖੀ ਹੋਏ ਭੱਜੇ ਨੇ, ਉਹ ਨਹੀਂ ਇਸ ਗੱਲ ਦੇ ਹੱਕ 'ਚ। ਇਹ ਜਿਹੜਾ ਸਮੀਕਰਨ ਵਾ, ਸਿਆਸੀ ਤੌਰ ਤੇ ਤਾਂ ਸਭ ਨੂੰ ਪਤਾ, ਪਰ ਧਾਰਮਿਕ ਖੇਤਰ ਦੇ ਵਿੱਚ ਵੀ ਪੰਗਾ ਪਾ। ਬਾਦਲ ਕਿਆਂ ਤੋਂ ਧਾਰਮਿਕ ਡੋਮੇਨ ਵਿੱਚ ਸਤੇ ਹੋਏ ਲੋਕ ਆ ਜਿਹੜੇ, ਉਹ ਬੀਜੇਪੀ ਵੱਲ ਜੇ ਨਹੀਂ ਜਾ ਸਕਦੇ ਸੀ, ਆਮ ਆਦਮੀ ਪਾਰਟੀ ਵੱਲ ਚਲੇ। ਜਿਹੜਾ ਲੌਂਗ ਲਾਣਾ ਇਸ ਮੌਕੇ ਕਾਨੂੰਨ ਵਾਲੇ ਮਸਲੇ ਤੇ, ਗੁਰੂ ਗ੍ਰੰਥ ਸਾਹਿਬ ਬਾਰੇ ਜਿਹੜਾ ਕਾਨੂੰਨ ਬਣਿਆ, ਜਿਹੜੇ
ਸਿੱਖ ਸਮਾਜ ਵਿੱਚੋਂ ਲੋਕ ਆਮ ਆਦਮੀ ਪਾਰਟੀ ਦਾ ਸਤਿਕਾਰ ਕਰਨ ਲੱਗ ਪਏ ਕਿ ਇਹਨਾਂ ਨੇ ਕਾਨੂੰਨ ਬਣਾਇਆ। ਜਿਹੜੇ ਸ਼ੁਕਰਾਨਾ ਯਾਤਰਾ ਮੌਕੇ ਭਗਵੰਤ ਮਾਨ ਨੂੰ ਸਰੂਪੇ ਪਾਉਂਦੇ ਫਿਰਦੇ ਆ, ਇਹ ਸਾਰੇ ਲੋਕ ਉਹ ਨੇ ਜਿਹੜੇ ਬਾਦਲਕਿਆਂ ਦੇ ਹੱਥੋਂ ਦੁਖੀ ਨੇ। ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਨ ਵਾਲੇ ਗਿਆਨੀ ਰਘਵੀਰ ਸਿੰਘ ਵੀ ਬਾਦਲਕਿਆਂ ਦੇ ਸਤਾਏ ਹੋਏ ਨੇ। ਬਾਦਲਕਿਆਂ ਦੇ ਸਤਾਏ ਹੋਏ ਉਹ ਨੌਜਵਾਨ ਜਿਹੜੇ 328 ਸਰੂਪਾਂ ਵਾਲੇ ਮਸਲੇ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਧਰਨਾ ਲਾ ਕੇ ਬੈਠੇ ਸੀ, ਜਿਨ੍ਹਾਂ ਨੂੰ ਰੱਜ ਕੇ ਇੱਥੇ ਕੁੱਟਿਆ ਗਿਆ ਛੱਲੀਆਂ ਵਾਂਗ, ਉਹ ਸਾਰੇ ਦੇ ਸਾਰੇ ਅੰਨ੍ਹੇਵਾਹ ਬਾਦਲਕਿਆਂ ਦੇ ਖਿਲਾਫ ਭੁਗਤਣ ਦੇ ਲਈ ਆਮ ਆਦਮੀ ਪਾਰਟੀ ਦੇ ਹੱਕ 'ਚ, ਭਗਵੰਤ ਮਾਨ ਦੇ ਹੱਕ 'ਚ ਤੇ ਉੱਥੇ ਜਿਹੜਾ ਕਾਨੂੰਨ ਬਣਾਇਆ ਉਹਦੇ ਹੱਕ 'ਚ ਬੋਲਦੇ ਆ। ਤੇ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਆ ਕਿ ਜੀ ਇਹ ਕਾਨੂੰਨ ਜਿਹੜਾ ਹੋਰ ਤਾਂ ਕਿਸੇ ਨੂੰ ਕੋਈ ਦੁੱਖ ਨਹੀਂ ਦਿੰਦਾ, ਇਹ ਹੈਗਾ ਬੇਅਦਬੀਆਂ ਕਰਨ ਵਾਲਿਆਂ ਦਾ ਨਗੰਦਾ ਕਸਣ ਵਾਲਾ ਕਾਨੂੰਨ। ਤੇ ਸ਼੍ਰੋਮਣੀ ਕਮੇਟੀ ਵਾਲੇ ਇਸ ਕਰਕੇ ਇਹਦਾ ਵਿਰੋਧ ਕਰ ਰਹੇ ਨੇ, ਭਗਵੰਤ ਮਾਨ ਕਹਿੰਦਾ, ਕਿਉਂਕਿ ਇਹਨਾਂ ਦੇ ਆਕਾ ਬੇਅਦਬੀ ਦੇ ਦੋਸ਼ਾਂ 'ਚ ਫਸ ਸਕਦੇ। ਯਾਨੀ ਕਿ ਸੁਖਬੀਰ ਬਾਦਲ ਦਾ ਨਾਂ ਲੈ ਬਗੈਰ ਭਗਵੰਤ ਮਾਨ ਨੇ ਜਦੋਂ ਇਹ ਗੱਲ ਕਹੀ ਤਾਂ ਜਿੰਨੇ ਬੰਦੇ ਸੁਖਬੀਰ ਬਾਦਲ ਦੀ ਜੁੰਡਲੀ ਦੇ ਸਤਾਏ ਹੋਏ ਨੇ, ਉਹਨਾਂ ਨੇ ਫਿਰ ਇੱਕ ਨਕਾਤੀ ਹੁਣ ਫੜਿਆ ਹੋਇਆ। ਜਿਹੜਾ ਵੀ ਸਿੱਖ ਕਿਸੇ ਵੀ ਲੌਜਿਕ, ਤਰਕ, ਇਤਿਹਾਸ, ਫਲਸਫੇ, ਕੋਈ ਵੀ ਗੱਲ ਦਾ ਲਾ ਕੇ ਦੱਸਦਾ, ਸਮਝਾਉਂਦਾ ਕਿ ਇਹ ਜਿਹੜਾ ਨਵਾਂ ਕਾਨੂੰਨ ਆ ਇਹਦੇ 'ਚ ਆ ਗੜਬੜ ਆ, ਉਹ ਫਿਰ ਸਿੱਧਾ ਕਹਿੰਦੇ ਆ ਜਿਹੜੇ ਬਾਦਲਕਿਆਂ ਤੋਂ ਸਤਾਏ ਹੋਏ ਲੋਕ ਨੇ, ਜਿਹੜੇ ਭਗਵੰਤ ਮਾਨ ਨੂੰ ਸਰੂਪੇ ਪਾਉਂਦੇ ਫਿਰਦੇ ਆ, ਵੀ ਤੁਸੀਂ ਤਾਂ ਜੀ ਬਾਦਲਕਿਆਂ ਦੇ ਹੱਥ 'ਚ ਖੇਡ ਰਹੇ। ਹੁਣ ਦਲ ਖਾਲਸਾ, ਬੀਬੀ ਕਿਰਨਜੋਤ ਕੌਰ ਜਾਂ ਕਈ ਜੱਜ ਸਾਹਿਬਾਨ, ਕਈ ਹੋਰ ਨਾਮਵਰ ਸ਼ਖਸੀਅਤਾਂ, ਕਈ ਲਿਖਾਰੀ, ਖੋਜੀ, ਵਿਦਵਾਨ, ਚਿੰਤਕ ਸੱਜਣ, ਕਈ ਹੋਰ ਗੁਰਸਿੱਖ ਪਿਆਰੇ, ਉਹ ਬਾਦਲਕਿਆਂ ਦੇ ਉਲਟ ਨੇ, ਬਾਦਲਕਿਆਂ ਦੇ ਹਮਾਇਤੀ ਨਹੀਂ। ਪਰ ਭਗਵੰਤ ਮਾਨ ਨੇ ਜਿਹੜੀ ਲਕੀਰ ਖਿੱਚਤੀ, ਉਸੇ ਲਕੀਰ ਤੇ ਲਕੀਰ ਦੇ ਫਕੀਰ ਬਣ ਕੇ ਬਹੁਤ ਸਾਰੇ ਲੋਕ ਇਹ ਡੌਂਡੀ ਪਿੱਟ ਰਹੇ ਨੇ ਕਿ ਜਿਹੜਾ ਵੀ ਸਿੱਖ ਜਾਗਤ ਜੋਤ ਐਕਟ ਦਾ ਵਿਰੋਧ ਕਰ ਰਿਹਾ, ਉਹਦੇ ਵਿੱਚ ਗੜਬੜਾਂ ਦਾ ਵਿਰੋਧ ਕਰ ਰਿਹਾ, ਉਹ ਤਾਂ ਜੀ ਬਾਦਲਾਂ ਦਾ ਹਮੇਤੀ। ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਇਹ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਕਮੇਟੀ ਹੱਥੋਂ ਕੁੱਟੇ ਗਏ ਲੋਕ ਨੇ, ਇਹਨਾਂ ਨੂੰ ਕਿਸੇ ਤਰਕ ਦਲੀਲ ਨਾਲ ਕੋਈ ਸਮਝਾ ਨਹੀਂ ਸਕਦਾ, ਬਿਲਕੁਲ। ਤੇ ਇਹ ਸਮਝਦੇ ਆ ਕਿ ਜੇ ਇਸ ਕਾਨੂੰਨ ਦੀ ਤਕਲੀਫ ਹੋ ਰਹੀ ਆ ਸੁਖਬੀਰ ਬਾਦਲ ਹੁਣਾਂ ਨੂੰ, ਸ਼੍ਰੋਮਣੀ ਕਮੇਟੀ ਵਾਲਿਆਂ ਨੂੰ, ਬਸ ਫਿਰ ਜਿਵੇਂ ਆਪਾਂ ਇਹ ਗੱਲ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਗੱਲ ਦੀ ਸਮਝ ਨਾ ਲੱਗਦੀ ਹੋਵੇ ਕਿ ਇਹ ਸਾਡੀ ਕੌਮ ਲਈ ਠੀਕ ਆ ਕਿ ਗਲਤ ਆ, ਤਾਂ ਕਿਸੇ ਹਿੰਦੂ ਤਵੀ ਕੋਲੇ ਜਾਓ ਤੇ ਉਹਦੇ ਨਾਲ ਗੱਲ ਤੇ ਚਰਚਾ ਕਰੋ। ਜੇ ਤਾਂ ਉਹ ਉਸ ਗੱਲ ਦੀ ਹਮਾਇਤ ਕਰੇ, ਹਿੰਦੂ ਕੱਟੜਪੰਥੀ ਬੰਦਾ, ਤਾਂ ਸਮਝ ਲਓ ਵੀ ਉਹ ਚੀਜ਼ ਸਿੱਖਾਂ ਦੇ ਖਿਲਾਫ ਆ। ਤੇ ਜੇ ਉਹ ਵਿਰੋਧ ਕਰੇ, ਫਿਰ ਅੱਖਾਂ ਮੀਚ ਕੇ ਮੰਨ ਲਓ ਵੀ ਉਹ ਤੁਹਾਡੇ ਹੱਕ 'ਚ। ਇਸ ਫਾਰਮੂਲੇ ਦਾ ਸਿੱਧਾ ਜਿਹਾ ਹਿਸਾਬ ਆ ਵੀ ਹਿੰਦੂ ਕੱਟੜਪੰਥੀ ਕਦੇ ਵੀ ਸਿੱਖਾਂ ਦਾ ਤੇ ਸਿੱਖੀ ਦਾ ਭਲਾ ਨਹੀਂ ਲੋਚ ਸਕਦੇ। ਜਿਹੜੀ ਚੀਜ਼ ਦਾ ਉਹ ਵਿਰੋਧ ਕਰਨ, ਉਹ ਸਿੱਖਾਂ ਦੇ ਹੱਕ 'ਚ, ਤੇ ਜਿਹੜੀ ਚੀਜ਼ ਦੀ ਉਹ ਹਮਾਇਤ ਕਰਨ, ਉਹ ਸਾਡੇ ਲਈ ਘਾਤਕ। ਇਵੇਂ ਦਾ ਹੀ ਫਾਰਮੂਲਾ ਬਾਦਲਾਂ ਦੇ ਸਤਾਏ ਹੋਏ ਸਿੱਖਾਂ ਨੇ ਲੱਭਿਆ ਹੋਇਆ ਕਿ ਜਿਹੜੀ ਵੀ ਗੱਲ ਦਾ ਬਾਦਲ ਦਲੀਏ ਵਿਰੋਧ ਕਰਨ, ਉਹ ਅੰਨ੍ਹੇਵਾਹ ਹਮਾਇਤ ਕਰੋ ਉਹਦੀ, ਕਿਉਂਕਿ ਉਹ ਚੀਜ਼ ਪੰਥ ਦੇ ਹੱਕ 'ਚ ਹੋਣੀ। ਇਸ ਨੁਕਤੇ ਤਹਿਤ ਬਹੁਤ ਵੱਡੀ ਗਿਣਤੀ ਵਿੱਚ ਲੋਕ, ਜਿਨ੍ਹਾਂ ਨੇ ਬਰਗਾੜੀ ਬਾਈਬਲ ਦਾ ਦੁੱਖ ਮੰਨ ਕੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੇ ਬਾਦਲਕਿਆਂ ਨੂੰ ਹਰਾਇਆ,
ਜਿੰਨਾ ਵੀ ਲੋਕਾਂ ਨੇ ਅੱਡ-ਅੱਡ ਕਾਰਨਾਂ ਕਰਕੇ ਬਾਦਲਕਿਆਂ ਦਾ ਜਲੂਸ ਕੱਢਿਆ, ਉਹ ਸਾਰੇ ਲੋਕ ਇਸ ਮੌਕੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਕਾਨੂੰਨ ਦਾ ਵਿਰੋਧ ਬਾਦਲ ਕੇ ਕਰਦੇ ਨੇ, ਉਹ ਕਹਿੰਦੇ ਆ ਜੇ ਬਾਦਲ ਕੇ ਵਿਰੋਧ ਕਰਦੇ ਆ ਨਾ, ਫੇਰ ਤਾਂ ਅਸੀਂ ਡਟ ਕੇ ਅੱਖਾਂ ਮੀਚ ਕੇ ਇਹਦੇ ਹੱਕ ਚ, ਚਾਹੇ ਇਹਦੇ ਕੋਈ ਮਰਜ਼ੀ ਨੁਕਸ ਗਣਾਈ ਜਾਏ। ਇਹ ਆ ਅਸਲੀ ਸਥਿਤੀ, ਜਿਹਦੇ ਬਾਰੇ ਸਾਡੀ ਕੌਮ ਨੂੰ ਬਹੁਤ ਜ਼ਿਆਦਾ ਚਿੰਤਨ ਵੀ ਕਰਨਾ ਚਾਹੀਦਾ ਤੇ ਚਿੰਤਾ ਵੀ ਕਰਨੀ ਚਾਹੀਦੀ। ਸਾਫ਼ ਦਿਖ ਰਿਹਾ ਕਿ ਸੱਚੇ ਮਨੋਂ ਬਹੁਤ ਸਾਰੇ ਗੁਰਸਿੱਖ ਪਿਆਰੇ ਇਸ ਕਾਨੂੰਨ ਦੇ ਨੁਕਸਾਂ ਦੀ ਗੱਲ ਦੱਸ ਕੇ ਕੌਮ 'ਚ ਚੇਤਨਾ ਲਿਆਉਣੀ ਚਾਹੁੰਦੇ ਆ, ਪਰ ਗੱਲ ਬਣ ਨਹੀਂ ਰਹੀ। ਹੁਣ ਗੱਲ ਇਹ ਆ ਕਿ ਜਦੋਂ 2008 ਵਿੱਚ ਕਾਨੂੰਨ ਬਣਾਇਆ ਗਿਆ, ਜਿਹਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਧ ਕਰਕੇ ਇਹ ਨਵਾਂ ਯੱਬ ਛੇੜਿਆ। ਇਹ 2008 ਚ ਜਦੋਂ ਬਣਨਾ ਸੀ, ਉਦੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜੀ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਦੁਹਾਈ ਪਾਈ ਕਿ ਬਾਦਲਦਾਰ ਵਾਲਿਓ, ਸ਼੍ਰੋਮਣੀ ਕਮੇਟੀ ਵਾਲਿਓ, ਇਹ ਕੰਮ ਨਾ ਕਰੋ। ਗੁਰੂ ਗ੍ਰੰਥ ਸਾਹਿਬ ਦੀ ਛਪਾਈ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਕਿਸੇ ਵੀ ਮਸਲੇ ਨੂੰ ਕਾਨੂੰਨ ਦੇ ਦਾਇਰੇ 'ਚ ਨਾ ਲਿਆਓ। ਇਹ ਮਸਲੇ ਨੂੰ ਹੋਰ ਜਿਵੇਂ ਮਰਜ਼ੀ ਹੱਲ ਕਰੋ। ਹੁਣ ਵੀ ਲੋਕ ਕਹਿ ਰਹੇ ਨੇ, ਇੰਡੀਅਨ ਐਕਸਪ੍ਰੈਸ ਦੇ ਕਮਲਦੀਪ ਸਿੰਘ ਬਰਾੜ ਦੀ ਬੜੀ ਲੰਬੀ ਚੌੜੀ ਸਟੋਰੀ ਸਾਰੇ ਲੋਕ ਦੇਖ ਰਹੇ ਨੇ, ਉਹਨੇ ਵੀ ਇਹੀ ਕਿਹਾ ਕਿ 2008 ਵਿੱਚ ਜੇ ਇਹ ਕਾਨੂੰਨ ਨਾ ਬਣਾਇਆ ਹੁੰਦਾ, ਕਿਉਂ ਬਣਾਇਆ ਸੀ ਉਹ, ਇਹ ਜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪ੍ਰਾਈਵੇਟ ਪਬਲਿਸ਼ਰ ਛਾਪਦੇ ਆ, ਜੀਵਨ ਸਿੰਘ, ਚਤਰ ਸਿੰਘ ਵਾਲਾ ਤੇ ਹੋਰ, ਇਹਦਾ ਇਲਾਜ ਕਰਨਾ, ਕਿਉਂਕਿ ਗੜਬੜਾਂ ਹੁੰਦੀਆਂ ਨੇ, ਫਿਰ ਪੰਥ 'ਚ ਰੌਲਾ ਪੈਂਦਾ, ਤੋਂ ਇਹ ਅਧਿਕਾਰ ਇਕੱਲੇ ਸ਼੍ਰੋਮਣੀ ਕਮੇਟੀ ਨੂੰ ਦੇਣੇ। ਹੁਣ ਸਿੱਖ ਵਿਦਵਾਨ ਕਹਿੰਦੇ ਆ ਵੀ ਅਸੀਂ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਕਾਨੂੰਨ ਬਣਾ ਕੇ, ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਾਨੂੰਨ ਬਣਾ ਕੇ ਕਿਉਂ ਨਵਾਂ ਹੀ ਜੱਬ ਛੇੜਦੇ ਹੋ। ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਕਰ ਦਿਓ ਕਿ ਹੋਰ ਕੋਈ ਵੀ ਸਿੱਖ ਅਕਾਲ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਤੋਂ ਬਗੈਰ ਕੋਈ ਇਹਨੂੰ ਛਾਪ ਨਹੀਂ ਸਕਦਾ। ਨਾਲੇ ਸਾਰੇ ਸੰਸਾਰ ਦੇ ਵਿੱਚ ਇਹ ਗੱਲ ਜਾਣੀ ਸੀ। ਹੁਣ ਤਾਂ ਪੰਜਾਬ ਸਰਕਾਰ ਦਾ ਜਿਹੜਾ ਐਕਟ ਆ, ਉਹ ਪੰਜਾਬ ਦੀਆਂ ਹੱਦਾਂ ਦੇ ਅੰਦਰ ਆ। ਜੇ ਕੋਈ ਕੈਨੇਡਾ, ਅਮਰੀਕਾ 'ਚ ਜਾਂ ਹਰਿਆਣੇ, ਹਿਮਾਚਲ 'ਚ ਫੈਕਟਰੀ ਲਾ ਕੇ ਬਹਿ ਜੇ, ਫਿਰ ਕੀ ਕਰੋਗੇ? ਪ੍ਰਿੰਟਿੰਗ ਪ੍ਰੈਸ ਲਾ ਕੇ ਬਹਿ। ਇਸ ਗੱਲ ਦੇ ਉੱਤੇ ਅੱਜ ਬਾਦਲਕਿਆਂ ਨੂੰ ਲਾਹਣਤਾਂ ਪੈਣੀਆਂ ਚਾਹੀਦੀਆਂ ਕਿ ਤੁਸੀਂ 2008 ਚ ਪੰਗਾ ਖੜਾ ਕੀਤਾ, ਜਿਹਦੇ ਵਿੱਚ ਉਹਨਾਂ ਨੇ ਗਲਤੀ ਕੀਤੀ ਸੀ। ਤੇ ਜਿਵੇਂ ਕਹਿੰਦੇ ਆ ਵੀ ਜਿਹੜੇ 2 ਵਾਰੀ ਗਲਤੀ ਕਰਕੇ ਕੋਈ ਗੱਲ ਠੀਕ ਥੋੜੀ ਹੋ ਜਾਂਦੀ ਹੈ। ਸੋ ਜਿਹੜੀ ਟੂ ਰੌਂਗਸ ਡੋਂਟ ਮੇਕ ਏ ਰਾਈਟ ਵਾਲੀ ਗੱਲ ਆ, ਉਹ ਕਰਤੂਤ ਹੁਣ ਆਮ ਆਦਮੀ ਪਾਰਟੀ ਨੇ ਕਰਤੀ, ਦੋਹਰ ਪਾਤੀ ਉਸੇ ਕਾਨੂੰਨ 'ਚ ਅਮੈਂਡਮੈਂਟ ਕਰਕੇ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਧਾਨ ਆ, ਐਡਵੋਕੇਟ ਕਹਾਉਂਦਾ, ਉਹਨੇ ਪਤਾ ਨਹੀਂ ਮੂੰਹ ਚੱਕ ਕੇ ਪਹਿਲੇ ਦਿਨ ਹੀ ਕਿਵੇਂ ਇਹਨੂੰ ਵੈਲਕਮ ਕਰਤਾ ਵੀ ਬਹੁਤ ਵਧੀਆ। ਹੁਣ ਉਹਦਾ ਵਿਰੋਧ ਕਰਨ ਦੇ ਲਈ ਜਿਹੜੇ ਉਹਨੂੰ ਬੰਦਿਆਂ ਦੀ ਲੋੜ ਸੀ, ਉਹ ਉਹਨੂੰ ਲੱਭਦੇ ਹੀ ਨਹੀਂ। ਚੇਤੇ ਰੱਖਣ ਵਾਲਾ ਨੁਕਤਾ ਇਹ ਆ ਕਿ ਪਹਿਲੇ ਦਿਨ ਤੋਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਬਹੁਤੀ ਸੌਰ ਨਹੀਂ ਮਿਲੀ ਦੋਨਾਂ ਦੀ, ਤੇ ਧਾਮੀ ਸਾਹਿਬ ਦੀ ਸੌਰ ਉਹਨਾਂ ਨਾਲ ਸੀ ਜਿਹੜੇ ਕਹਿੰਦੇ ਸੀ ਕਿ ਮਰਿਆਦਾ ਦੀ ਧੱਜੀਆਂ ਉਡਾ ਕੇ ਤੁਸੀਂ ਇਹਨੂੰ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਇਆ। ਆਪਾਂ ਨੂੰ ਸਭ ਨੂੰ ਪਤਾ ਕਿ ਦਮਦਮੀ ਟਕਸਾਲ ਵਾਲਿਆਂ ਨੇ, ਨਿਹੰਗ ਦਲਾਂ ਨੇ, ਬਾਬੇ ਧੁੰਮੇ ਨੇ, ਬਾਬੇ ਬਲਵੀਰ ਸਿੰਘ ਨੇ ਤੇ ਹੋਰ ਬਹੁਤ ਸਾਰਿਆਂ ਨੇ ਤਾਂ ਬਹੁਤ ਗਹਿ ਗੱਚ ਵਿਰੋਧ ਕੀਤਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਜਥੇਦਾਰ ਲਾਏ ਨੇ ਤੇ ਕਿਹੜੇ ਤਰੀਕੇ ਨਾਲ ਲਾਇਆ ਹੈ ਕੁਲਦੀਪ ਸਿੰਘ ਗੜਗੱਜ ਨੇ। ਇਸ ਮਸਲੇ ਉੱਤੇ ਤਾਂ ਉਹ ਇੱਥੇ ਮਾਰਚ ਲੈ ਕੇ ਵੀ ਆਏ ਸੀ ਇੱਕ ਦਿਨ। ਹੁਣ ਇਸ ਗੱਲ ਦੇ ਉੱਤੇ ਧਾਮੀ ਸਾਹਿਬ ਦੀ ਸਹਿਮਤੀ ਬਾਬੇ ਧੁੰਮੇ, ਬਾਬੇ ਬਲਵੀਰ ਸਿੰਘ ਨਾਲ ਸੀ, ਤੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਧਾਮੀ ਸਾਹਿਬ ਨੂੰ ਸਮਝ ਲੱਗ ਗਈ ਕਿ ਕਾਨੂੰਨ ਗਲਤ ਹੈ,
ਤਾਂ ਉਹ ਦਮਦਮੀ ਟਕਸਾਲ ਨਿਹੰਗ ਮੁਖੀ ਤੇ ਹੋਰਾਂ ਨੂੰ ਨਾਲ ਲੈ ਕੇ ਕੋਈ ਗੱਲ ਕਰਦਾ, ਪਰ ਧਾਮੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਅਸਫਲ ਰਹੇ। ਇਹਦੇ ਨਾਲ ਸਾਡੀ ਸੰਸਥਾ ਤਾਂ ਮੇਨ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਪੇਟੇ ਪਈ ਹੋਣ ਕਰਕੇ ਲੋਕਾਂ ਨੂੰ ਭਗਵੰਤ ਮਾਨ ਨੇ ਜਚਾਤਾ ਕਿ ਜੀ ਇਹ ਤਾਂ ਸ਼੍ਰੋਮਣੀ ਕਮੇਟੀ ਨੇ ਤਾਂ ਸੁਖਬੀਰ ਹੋਣਾ ਦੇ ਕਹਿਣ ਤੇ ਵਿਰੋਧ ਕਰਨਾ ਹੀ ਕਰਨਾ। ਇੱਕ ਤਾਂ ਇਹ ਨੁਕਤਾ ਹੋ ਗਿਆ। ਪਰ ਜਦੋਂ ਦਮਦਮੀ ਟਕਸਾਲ ਜਾਂ ਸਿੱਖਾਂ ਦੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਧਾਮੀ ਸਾਹਿਬ ਨਾਲ ਲੈ ਕੇ ਨਾ ਚੱਲ ਸਕੇ ਤਾਂ ਹੋਰ ਵੀ ਕੰਮ ਵਿਗੜ ਗਿਆ। ਅਖੀਰ ਅਕਾਲ ਤਖਤ ਸਾਹਿਬ ਹੀ ਰਹਿ ਗਿਆ ਜਿਹਦੇ ਰਾਹੀਂ ਇਸ ਵਿਰੋਧ ਨੂੰ ਕੋਈ ਸਰੂਪ ਦਿੱਤਾ ਜਾ ਸਕਦਾ ਸੀ। ਜਿੱਦਣ ਮੀਟਿੰਗ ਹੋਈ ਉੱਥੇ ਸਭ ਤੋਂ ਪਹਿਲਾਂ ਇਸੇ ਗੱਲ ਤੇ ਹੀ ਵਿਵਾਦ ਹੋਇਆ ਕਿ ਧਾਮੀ ਸਾਹਿਬ ਇੱਥੇ ਬੈਠੇ ਆ, ਇਹਨਾਂ ਨੇ ਤਾਂ ਵੈਲਕਮ ਕੀਤਾ ਹੈ, ਸਾਨੂੰ ਕਾਹਤੋਂ ਸੱਦਿਆ? ਹੁਣ ਤੁਸੀਂ ਕਹਿੰਦੇ ਹੋ ਇਹ ਮਾੜਾ। ਸਾਨੂੰ ਤਾਂ ਪਤਾ ਵੀ ਮਾੜਾ। ਜਿਨ੍ਹਾਂ ਨੇ ਕਾਨੂੰਨ ਦੇ ਨੁਕਸ ਲੱਭੇ ਉਹ ਧਾਮੀ ਸਾਹਿਬ ਨੂੰ ਟੁੱਟ ਟੁੱਟ ਕੇ ਪੈਂਦੇ ਸੀ, ਇਸ ਕਰਕੇ ਉੱਠ ਕੇ ਉਹਨਾਂ ਨੂੰ ਉੱਥੇ ਮਾਫੀ ਮੰਗਣੀ ਪਈ, ਗਲਤੀ ਮੰਨਣੀ ਪਈ, ਅਖਬਾਰਾਂ 'ਚ ਵੀ ਛਪੇ। ਚਲੋ ਉਦੋਂ ਬਾਅਦ ਵਿੱਚ ਜਿਹੜੀ ਗੱਲ ਅਕਾਲ ਤਖਤ ਸਾਹਿਬ ਤੋਂ ਗਈ ਕਿ ਕਰਤਾਰ ਸਿੰਘ ਸੰਧਵਾਂ ਜੀ ਤੁਹਾਡੇ ਰਾਹੀਂ ਸਰਕਾਰ ਨੂੰ ਹੁਕਮ ਦਿੱਤਾ ਜਾਂਦਾ ਕਿ 15 ਦਿਨ ਦੇ ਵਿੱਚ ਸੋਧਾਂ। ਉਧਰੋਂ ਉਹ ਭਗਵੰਤ ਮਾਨ ਨੇ ਆਪਦੇ ਅੰਦਾਜ਼ ਵਿੱਚ ਕਹਿਤਾ ਕਿ ਚਾਹੇ 20 ਦਿਨ ਲੈ ਲਓ ਚਾਹੇ 25 ਦਿਨ ਲੈ ਲਓ, ਹੁਣ ਨਹੀਂ ਕੁਛ ਅਸੀਂ ਕਰਨਾ, ਜਿਹੜਾ ਕੁਛ ਤੋਂ ਕਰ ਉਹਦਾ ਕਰ। ਪਰ ਇਸ ਮੌਕੇ ਉਹਨੇ ਇੱਕ ਬੜੀ ਨਿਕੰਮੀ ਗੱਲ ਕੀਤੀ ਕਿ ਐਉਂ ਗੱਲਾਂ ਕਰਦੇ ਆ ਜਿਵੇਂ ਕੋਈ ਪੈਰਲਲ ਸਰਕਾਰ ਚੱਲ ਰਹੀ ਹੋਵੇ। ਹੁਣ ਕੌਣ ਸਮਝਾਵੇ ਕਿ ਵਾਕਿਆ ਹੀ ਪੰਥ ਦੀ ਅਥਾਰਟੀ, ਪੰਥ ਦੀ ਸ਼ਕਤੀ, ਪੰਥ ਦੀ ਸਰਕਾਰ ਇੱਕ ਤਰੀਕੇ ਨਾਲ ਇੱਥੇ ਚੱਲਦੀ ਆ। ਇਹ ਚੀਜ਼ ਸਦਾ ਹੀ ਰਹੀ ਆ। ਤਾਂ ਹੁਣ ਬੰਦੇ ਮਾੜੇ ਆ ਗਏ, ਬਾਦਲਕਿਆਂ ਨੇ ਬੇੜਾ ਗਰਕ ਕਰਤਾ। ਨਹੀਂ, ਸ਼੍ਰੋਮਣੀ ਕਮੇਟੀ ਨੂੰ ਤਾਂ ਸਟੇਟ ਵਿਦਨ ਸਟੇਟ, ਪਾਰਲੀਮੈਂਟ, ਮਿੰਨੀ ਪਾਰਲੀਮੈਂਟ ਤੇ ਟੌੜਾ ਸਾਹਿਬ ਨੂੰ ਕਹਿੰਦੇ ਸਿੱਖਾਂ ਦਾ ਪੋਪ ਹੀ ਹੈ ਜੀ। ਇਹ ਤਾਂ ਬੜੀਆਂ ਗੱਲਾਂ ਚੱਲਦੀਆਂ ਰਹੀਆਂ ਨੇ। ਤੇ ਅਕਾਲ ਤਖਤ ਦੇ ਜਥੇਦਾਰ ਬਾਰੇ ਚੱਲਦੀ ਸੀ ਵੀ ਇਹ ਕਿਸੇ ਦੁਨਿਆਵੀ ਅਦਾਲਤ 'ਚ ਨਹੀਂ ਪੇਸ਼ ਹੁੰਦੇ। ਸੋ ਇੰਡੀਅਨ ਸਟੇਟ ਸਿਸਟਮ ਨੂੰ, ਉਹਦੀਆਂ ਸੰਸਥਾਵਾਂ ਨੂੰ ਸਿੱਖ ਅਥਾਰਟੀ, ਸਿੱਖ ਸੱਤਾ ਚੈਲੰਜ ਕਰਦੀ ਆਈ ਆ, ਪੈਰਲਲ ਚੱਲਦੀ ਰਹੀ ਆ ਗਵਰਨਮੈਂਟ। ਇਹ ਕਿਹੜੀ ਨਵੀਂ ਗੱਲ? ਤੇ ਇੱਥੇ ਤਾਂ ਬੜਿਆਂ ਨੂੰ ਤਕਲੀਫ ਆ ਕਿ ਸਿੱਖ ਕਹਿੰਦੇ ਆ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਵੀ। ਬੜੀ ਤਕਲੀਫ ਆ ਕਿ ਸਿੱਖ ਕਹਿੰਦੇ ਨੇ ਕਿ ਇੱਥੇ ਤਾਂ ਪੰਥ ਕੀ ਜੀਤ, ਪੰਥ ਦੀ ਚੜ੍ਹਦੀ ਕਲਾ ਹੋਣੀ, ਇੱਥੇ ਤਾਂ ਪੰਥ ਹੀ ਪ੍ਰਮੁੱਖ। ਸੋ ਜਿਹੜੀ ਗੁਰੂ ਪੰਥ ਦੀ ਸ਼ਕਤੀ ਹੈ ਉਹਨੂੰ ਚੈਲੰਜ ਕਰਨ ਲੱਗਿਆ ਹੋਇਆ ਭਗਵੰਤ ਮਾਨ ਕੋਈ ਨਵਾਂ ਸਿਆਪਾ ਨਾ ਛੇੜ ਦੇ। ਇਸ ਗੱਲ ਦੇ ਉੱਤੇ ਬਹੁਤ ਚਰਚਾ ਛਿੜ ਪਈ ਆ ਕਿ ਪੰਜਾਬ ਸਰਕਾਰ ਅਤੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੇ ਵਿਚਾਲੇ ਕਾਨੂੰਨ ਦੇ ਮਸਲੇ ਤੇ ਚੱਲ ਰਿਹਾ ਵਿਵਾਦ ਕੋਈ ਵਿਗੜ ਨਾ ਜਾਵੇ। ਹੋ ਸਕਦਾ ਹੈ ਜਿਵੇਂ ਜਦੋਂ ਕਾਨੂੰਨ ਬਣਿਆ ਦਰਿਆਈ ਪਾਣੀਆਂ ਵਾਲਾ, ਵੀ ਕਹਿਤਾ ਉਦੋਂ ਵੀ ਇਹਦੇ 'ਚ ਨੁਕਸ ਨੇ, ਧਾਰਾ 5 ਬੜੀ ਮਾੜੀ ਆ। ਵੱਡੇ ਬਾਦਲ ਨੇ ਫੁਕਰੀ ਮਾਰੀ ਕਿ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਸਭ ਤੋਂ ਪਹਿਲਾਂ ਧਾਰਾ 5 ਜਿਹਦੇ ਤਹਿਤ ਪੰਜਾਬ ਦਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਣ ਦਾ ਸਿਸਟਮ ਉਲੀਕਿਆ, ਅਸੀਂ ਸਭ ਤੋਂ ਪਹਿਲਾਂ ਇਹ ਖਤਮ ਕਰਾਂਗੇ। ਨਾ ਕੀਤੀ ਤੇ ਨਾ ਕਰਨੀ ਸੀ। ਬਾਅਦ 'ਚ ਝੂਠ ਬੋਲਣ ਦਾ ਉਹਨਾਂ ਨੂੰ ਪੂਰਾ ਤਜਰਬਾ, ਬੋਲਦੇ ਰਹੇ। ਹੁਣ ਵੀ ਹੋ ਸਕਦਾ ਹੈ ਕੋਈ ਇਹੋ ਜਿਹੀ ਗੱਲ ਕਹਿਣ ਵਾਲੀ ਸਿਆਸੀ ਧਿਰ ਆ ਜਾਵੇ ਕਿ ਜੇ ਸਾਨੂੰ ਮੌਕਾ ਮਿਲਿਆ ਅਸੀਂ ਪੰਥ ਦੀ ਰਾਏ ਲੈ ਕੇ ਇਹ ਜਿਹੜੀਆਂ ਸ਼ੋਧਾਂ ਕੀਤੀਆਂ ਗਈਆਂ ਨੇ ਇਹਦੇ ਮਸਲੇ ਉੱਤੇ ਅਸੈਂਬਲੀ ਵਿੱਚ ਵਿਸ਼ੇਸ਼ ਸਦਨ ਬੁਲਾ ਕੇ ਚਰਚਾ ਕਰਵਾ ਕੇ ਪੰਥ ਦੀ ਰਾਏ ਅਨੁਸਾਰ ਸਾਰਾ ਠੀਕ ਕਰਨ। ਇਹ ਜਿਹੜਾ ਮਸਲਾ, ਇਹ ਚੋਣਾਂ ਦਾ ਜੇ ਮੁੱਦਾ ਬਣ ਗਿਆ ਸਾਡੇ ਲਈ ਕਿੱਡੀ ਬਦਨਾਮੀ ਵਾਲੀ ਗੱਲ ਹੈ, ਕਿੰਨੀ ਮਾੜੀ ਗੱਲ ਹੈ। ਜਿਹੜਾ ਬਾਦਲਕਿਆਂ ਨੇ 2008 ਚ ਨਕੰਮਾਪਣ ਦਿਖਾਇਆ ਸੀ ਉਹਦੇ ਤੇ ਦੋਹਰ ਪਾਤੀ ਭਗਵੰਤ ਮਾਨ ਦੀ ਪਾਰਟੀ ਨੇ। ਹੁਣ ਸਾਡੀਆਂ ਸਿਆਸੀ ਧਿਰਾਂ ਜੇ ਇਲੈਕਸ਼ਨਾਂ ਮੌਕੇ ਇਹਨੂੰ ਏਜੰਡਾ ਬਣਾ ਲੈਣ
ਬਣ ਸਕਦਾ ਏਜੰਡਾ, ਕਹਿ ਸਕਦੇ ਆ ਉਹ, ਵੋਟ ਮਿਲਣੀ ਹੈ, ਤੇ ਫਿਰ ਇਹ ਕਿੰਨੀ ਮਾੜੀ ਗੱਲ ਹੋ। ਸੋ ਜਿਹੜਾ ਹਿੰਦੂਆਂ ਦਾ ਧਾਰਮਿਕ ਉਹਨਾਂ ਦੇ ਗ੍ਰੰਥ ਨੇ, ਜਾਂ ਮੁਸਲਮਾਨਾਂ ਦੇ ਕੁਰਾਨ ਸ਼ਰੀਫ ਦੀ ਗੱਲ, ਜਾਂ ਹੋਰਨਾਂ ਧਰਮਾਂ ਦੇ, ਉਹਨਾਂ ਨਾਲੋਂ ਸਾਡਾ ਫਰਕ ਆ ਕਿ ਇਹ ਜਾਗਤ ਜੋਤ, ਤੇ ਜਾਗਤ ਜੋਤ ਨੂੰ ਅਟੈਕ ਕਰਨ ਵਾਲੇ ਹਮਲਾਵਰ ਜਿਹੜੇ ਲੋਕ ਨੇ, ਉਹਨਾਂ ਨਾਲ ਨਜਿੱਠਣ ਲਈ ਸਾਡੇ ਕੋਲ ਜਿਹੜਾ ਸਿਸਟਮ ਸਿੱਖ ਫਲਸਫੇ ਚੋਂ ਆ, ਗੁਰ ਕੀ ਨਿੰਦਾ ਸੁਨੇ ਨਾ ਕਾਨ, ਜਾਂ ਜਿਹੜਾ ਹੈਗਾ ਵੀ ਚੜ ਕੇ ਆਏ ਨੂੰ ਤੇਗ, ਜਿਹੜਾ ਤੇਗ ਵਾਲਾ ਕਨਸੈਪਟ ਆ ਵੀ ਸੋਧਾ ਲਾਓ। ਹੁਣ ਇਹਨਾਂ ਦੇ ਉੱਤੇ ਚੱਲਣ ਦੀ ਬਜਾਏ ਕਾਨੂੰਨੀ ਰਾਹ ਲੱਭਣ ਦੀ ਜਿਹੜੀ ਖੇਡ ਖੇਡੀ ਗਈ, ਸਮਾਣੇ ਮੋਰਚੇ ਦੇ ਸਾਰੇ ਸਮਰਥਕਾਂ ਦੀ ਇਹੀ ਤੂਤੀ, ਇਹੀ ਗੱਲ ਕਿ ਜੀ ਕਹੀ ਜਾਂਦੇ ਆ ਫੜ ਕੇ ਸੋਧਾ ਲਾ ਦਿਆ ਕਰੋ, ਤੇ ਸੋਧੇ ਕਿੰਨੇ ਕੁ ਲਾ ਤੇ ਕਿਹਨੇ ਸਾਂਭ ਲਏ, ਏਦਾਂ ਦੀਆਂ ਗੱਲ। ਅਸਲੀ ਪ੍ਰੋਬਲਮ ਇਹ ਨਹੀਂ, ਅਸਲੀ ਪ੍ਰੋਬਲਮ ਇਹ ਆ ਕਿ ਸਾਡੇ ਇਸ਼ਟ ਨੂੰ ਟਾਰਗੇਟ ਕਰਾਉਣ ਵਾਲੀ ਭਾਰਤੀ ਡੀਪ ਸਟੇਟ ਦੀ ਪੂਰੀ ਸਾਜ਼ਿਸ਼ ਨੂੰ ਸਾਡੀ ਕੌਮ ਸਮਝਣ ਦੀ ਬਜਾਏ ਟਰੈਪ ਵਿੱਚ ਫਸ ਗਈ। ਉਲਟਾ ਉਸੇ ਇੰਡੀਅਨ ਨਿਜ਼ਾਮ ਦੇ ਕੋਲੋਂ ਇਨਸਾਫ ਮੰਗਣ ਬਹਿ ਗਏ, ਜਿਵੇਂ ਕਈ ਭਰਾ 1984 ਦਾ ਇਨਸਾਫ ਉਸੇ ਸਟੇਟ ਕੋਲੋਂ ਭਾਲਦੇ ਆ ਜਿਹਨੇ ਇਹ ਨਸਲਕੁਸ਼ੀ ਕਰਾਈ। ਸੋ ਉਵੇਂ ਦਾ ਹੀ ਇਹ ਅਟੈਕ ਆ। ਇਹ ਜਿਹੜੀਆਂ ਵਾਰਦਾਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲਿਆਂ ਦੀਆਂ ਹੋ ਰਹੀਆਂ ਨੇ, ਇਹ ਸਾਰੀਆਂ ਪਿੱਛੇ ਇੰਡੀਅਨ ਡੀਪ ਸਟੇਟ ਤੇ ਕਾਨੂੰਨ ਜਿਹੜਾ ਉਸੇ ਡੀਪ ਸਟੇਟ ਦੇ ਰਾਹੀਂ ਬਣਾ ਕੇ ਉਹਦੇ ਤੋਂ ਆਪਾਂ ਕੀ ਲੈ ਲਵਾਂਗੇ। ਇਦੋਂ ਪਹਿਲਾਂ ਵੀ ਕਾਨੂੰਨ ਹੈਗੇ, ਕੀ ਪਹਿਲਾਂ ਜਾਂਚਾਂ ਹੋਈਆਂ, ਕੀ ਪ੍ਰਦੀਪ ਕਲੇਰ ਦੀ ਬੇਅਦਬੀਆਂ ਦੇ ਸੰਬੰਧ ਵਿੱਚ ਅਕਵਾਲੀਆ ਬਿਆਨ ਵਾਲੀ ਕਹਾਣੀ, ਕਿ ਜੀ ਜਦੋਂ ਪਤਾ ਲੱਗਿਆ ਵੀ ਹਰਜਿੰਦਰ ਸਿੰਘ ਮਾਝੀ ਦੇ ਦੀਵਾਨ ਸੁਣਨ ਮਗਰੋਂ ਉੱਥੇ ਬੈਠੇ ਡੇਰਾ ਪ੍ਰੇਮੀਆਂ ਨੇ ਲੋਕਟ ਲਾ ਮਾਰੇ, ਤੇ ਹਨੀਪ੍ਰੀਤ ਨੇ ਕਿਹਾ ਵੀ ਜਿਵੇਂ ਉਹਨਾਂ ਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੈ, ਅਸੀਂ ਵੀ ਉਹਨਾਂ ਦੇ ਗੁਰੂ ਦੀ ਬੇਅਦਬੀ ਕਰਨੀ ਹੈ। ਤੇ ਉੱਥੇ ਇਹ ਫੈਸਲਾ ਕਰਕੇ ਕਿੰਨਾ ਕਰੋੜ ਮੰਗਾਇਆ ਗਿਆ, ਕਿਹਨੂੰ ਵੰਡਿਆ, ਇਹ ਸਾਰਾ ਕੁਝ ਬਿਆਨ ਹੋ ਚੁੱਕਿਆ। ਪੰਜਾਬ ਦੀ ਕਿਸੇ ਸਰਕਾਰ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਜਿਹੜੇ ਤੋਂ ਪਹਿਲਾਂ ਕਾਨੂੰਨ ਨੇ ਉਹਨਾਂ ਤਹਿਤ ਇਹਨਾਂ ਨੂੰ ਫੜਿਆ। ਜਿੰਨੇ ਬੰਦੇ ਹੁਣ ਤੱਕ ਬੇਅਦਬੀ ਵਾਲੇ ਫੜੇ ਨੇ, ਉਹਨਾਂ ਨੂੰ ਸਕਿੰਟਾਂ ਵਿੱਚ ਹੀ ਰਾਹਤ ਮਿਲਦੀ ਰਹੀ। ਇੱਥੇ ਬੜੀ ਵਾਰ ਅਸੀਂ ਕਲਪਦੇ ਦੇਖੇ ਆ, ਲੋਕ ਧਰਨੇ ਦਿੰਦੇ ਆ ਲੋਕ, ਤੇ ਪੁਲਿਸ ਕਾਰਵਾਈ ਨਹੀਂ ਕਰਦੀ, ਸਬੂਤ ਜਾਂ ਸਾਰੀ ਪੈਰਵਾਈ ਸਹੀ ਨਹੀਂ ਕਰਦੀ, ਤੇ ਗੜਬੜ ਕਰਕੇ ਦੋਸ਼ੀ ਬਚਾਉਂਦੀ। ਹੁਣ ਤੱਕਰ ਸਾਰੇ ਦੋਸ਼ੀਆਂ ਨੂੰ ਸਿਸਟਮ ਬਚਾਉਂਦਾ ਆਇਆ। ਹੁਣ ਕੀ ਗਰੰਟੀ ਹੋ ਗਈ ਬਈ ਵੀ ਨਵੇਂ ਕਾਨੂੰਨ ਤਹਿਤ ਉਹਨਾਂ ਨੂੰ ਸਜ਼ਾਵਾਂ ਕਰਵਾ ਦਿੱਤੀਆਂ ਜਾਇਆ ਕਰਨਗੀਆਂ। ਇਹ ਤੋਂ ਅਗਲੀ ਗੱਲ, ਕੀ ਪੁਲਿਸ ਹੁਣ ਕੋਈ ਵਾਸ਼ਿੰਗ ਪਾਊਡਰ ਨਿਰਮਾ ਚ ਧੋ ਲਈ? ਪੁਲਿਸ ਤਾਂ ਇੱਥੇ ਆਏ ਦਿਨ ਗੰਦ ਪਾ ਰਹੀ ਹੈ। ਆ ਇੱਕ ਖਬਰ ਆ ਰਹੀ ਆ ਕਿ ਜੀ ਇੱਥੋਂ ਪੰਜਾਬ ਦਾ ਕੋਈ ਮੁੰਡਾ ਸੀਗਾ ਜੀ, ਉਹਨੂੰ ਯੂਪੀ ਚ ਮਾਰਤਾ, ਝੂਠੇ ਮੁਕਾਬਲੇ ਚ ਹੀ ਮਾਰਿਆ। ਜਿਹੜੀ ਪੁਲਿਸ ਪਿਛਲੇ 50 ਸਾਲਾਂ ਚ ਸਿੱਖਾਂ ਦੇ ਛੱਤਰ ਫੇਰਨ ਮੌਕੇ, ਜਿਸ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਵੀ ਜੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਮਾਰਨ ਦਾ ਇੰਡੀਅਨ ਡੀਪ ਸਟੇਟ ਦਾ ਪ੍ਰੋਜੈਕਟ ਆ, ਤਾਂ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਫੜਨਾ ਨਹੀਂ, ਤੇ ਜੇ ਫੜ ਲਿਆ ਤਾਂ ਇਹ ਨਹੀਂ ਪੁੱਛਣਾ ਵੀ ਤੂੰ ਲੈ ਕੇ ਕਿੱਥੋਂ ਆਂਦਾ, ਮੈਂ ਬਸ ਫੜ ਕੇ ਜੇਲ੍ਹ ਭੇਜਣਾ, ਉੱਥੋਂ ਜ਼ਮਾਨਤ ਹੋ ਜੇ, ਜੋ ਮਰਜ਼ੀ ਕਰੇ। ਇਹੀ ਪੁਲਿਸ ਵਾਲੇ ਸਮਝ ਚੁੱਕੇ ਆ ਕਿ ਬੇਅਦਬੀਆਂ ਕਰਨ ਵਾਲਿਆਂ ਨੂੰ ਕੋਈ ਸਵਾਲ ਨਹੀਂ ਕਰਨਾ। ਉਲਟਾ ਮੈਂ ਜੇ ਤਰੱਕੀ ਲੈਣੀ ਆ ਤਾਂ ਮੈਂ ਕਾਨੂੰਨ, ਮੈਂ ਕੇਸ ਇਸ ਤਰੀਕੇ ਨਾਲ ਬਣਾਉਣਾ ਤਾਂ ਕਿ ਉਸ ਬੰਦੇ ਨੂੰ ਸਕਿੰਟਾਂ 'ਚ ਜ਼ਮਾਨਤ ਮਿਲ ਸਕੇ। ਸੋ ਜਿਹੜੀ ਪੁਲਿਸ, ਜਿਹੜਾ ਸਿਸਟਮ, ਜਿਹੜੇ ਕਾਨੂੰਨ ਪਹਿਲਾਂ ਹੀ ਸਾਡੇ ਖਿਲਾਫ ਇੰਨੇ ਤੁਰੇ ਫਿਰਦੇ ਆ, ਉਹਦੇ ਵਿੱਚ ਇੱਕ ਨਵਾਂ ਕਾਨੂੰਨ ਬਣਾ ਕੇ ਇਹ ਲੱਗਣ ਲਾ ਦੇਣਾ ਕਿ ਬਸ ਜੀ ਜੰਗ ਜਿੱਤ ਲਈ, ਇਹ ਕਿੰਨੀ ਅਜੀਬ ਗੱਲ ਹੈ।
ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਪੱਕੀ ਇੱਕ ਟੀਮ ਮਿਲ ਗਈ ਆ ਜਿਹੜੀ ਉਹਨਾਂ ਨੂੰ ਜੈ ਜੈਕਾਰ ਕਰਦੀ ਆ ਭਗਵੰਤ ਮਾਨ ਦੀ, ਕਿਉਂ ਕਰਦੀ ਆ? ਕਿਉਂਕਿ ਉਹ ਬਾਦਲ ਕਿਆਂ ਦੇ ਸਤਾਏ ਹੋਏ ਨੇ, ਉਹਨਾਂ ਕੋਲ ਹੁਣ ਹੋਰ ਤਾਂ ਕੋਈ ਰਾਹ ਹੈ ਨਹੀਂ। ਗੱਲ ਇਹ ਹੈ ਬਈ ਜੇ ਕਿਤੇ ਇਹ ਗੱਲਾਂ, ਇਹ ਜਿਹੜਾ ਕਾਨੂੰਨ ਆ, ਜਾਣੀ ਕਿ ਜਦੋਂ 2008 ਚ ਬਣਿਆ, ਉਦੋਂ ਉਹਨਾਂ ਨੇ ਇੱਕ ਮੱਦ ਸੀ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਸ਼੍ਰੋਮਣੀ ਕਮੇਟੀ ਛਾਪੂ। ਜਿਹੜੀਆਂ ਗੱਲਾਂ ਹੁਣ ਸੋਧਾਂ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਈਆਂ ਨੇ, ਜੇ ਕਿਤੇ ਇਹ ਗੱਲਾਂ ਉਸ ਮੌਕੇ ਬਾਦਲ ਦਲ ਮੌਕੇ, ਬਾਦਲ ਰਾਜ ਦੇ ਮੌਕੇ ਪਾ ਦਿੱਤੀਆਂ ਜਾਂਦੀਆਂ, ਜਿੰਨੇ ਵਡਾਲੇ ਹੁਣੀ, ਖੋਸੇ ਹੁਣੀ ਜਾਂ ਹੋਰ ਅੱਲੜ ਬੱਲੜ ਇਸ ਕਾਨੂੰਨ ਦੀ ਅੱਜ ਹਮਾਇਤ ਕਰਦੇ ਆ, ਇਹਨਾਂ ਨੇ ਹੀ ਉਦੋਂ ਵਿਰੋਧ ਕਰਨਾ ਸੀ, ਕਿਉਂਕਿ ਇਹਨਾਂ ਦਾ ਰੌਲਾ ਬਾਦਲ ਕਿਆਂ ਨਾਲ। ਇਹਨਾਂ ਨੇ ਤਾਂ ਕਹਿਣਾ ਸੀ ਬਾਦਲਾਂ ਨੇ ਬਣਾਇਆ ਤੇ ਬਸ ਕਿਉਂ ਬਣਾਇਆ ਤੇ ਗੱਲ। ਅੱਜ ਬਾਦਲ ਕੇ ਦਾ ਵਿਰੋਧ ਕਰ ਰਹੇ ਨੇ, ਇਹਨਾਂ ਨੂੰ ਕੁਝ ਨਹੀਂ ਸੁਣਦਾ। ਹੋਰ ਇਹ ਕਹਿੰਦੇ ਜੇ ਬਾਦਲ ਕੇ ਵਿਰੋਧ ਕਰਦੇ ਆ ਅਸੀਂ ਇਹਦੀ ਹਮਾਇਤ ਕਰਨੀ। ਹੁਣ ਗੱਲ ਇਹ ਹੈ ਵੀ ਕਮਲਦੀਪ ਸਿੰਘ ਬਰਾੜ ਨੇ ਸਪਸ਼ਟ ਤੌਰ ਤੇ ਇਹ ਗੱਲ ਲਿਖੀ ਆ ਬਈ ਜੇ ਬੇਅਦਬੀਆਂ ਵਾਲਾ ਕਾਨੂੰਨ ਨਾ ਬਦਲਿਆ ਗਿਆ ਤਾਂ ਇੱਕ ਦਿਨ ਵਡਾਲਾ ਜਾਂ ਉਸਦੇ ਸਹਿਯੋਗੀਆਂ ਉੱਤੇ ਬੇਅਦਬੀਆਂ ਵਾਲੇ ਕਾਨੂੰਨ ਵਿੱਚ ਹੀ ਪਰਚਾ ਉਹੀ ਪੁਲਿਸ ਦਊਗੀ ਜਿਸ ਨੇ ਵਡਾਲੇ ਦੇ ਸਹਿਯੋਗੀਆਂ ਤੇ ਉਦੋਂ ਪਰਚਾ ਦਰਜ ਕੀਤਾ ਸੀ ਜਦੋਂ ਕਮੇਟੀ ਵਾਲਿਆਂ ਨੇ ਇਹਨਾਂ ਨੂੰ ਕੁੱਟਿਆ ਸੀ। ਉਹੀ ਪੁਲਿਸ ਪਰਚਾ ਦਰਜ ਕਰੂਗੀ ਜਿਹਨੇ 328 ਸਰੂਪਾਂ ਵਾਲੇ ਮਾਮਲੇ ਵਿੱਚ ਕੱਖ ਨਹੀਂ ਜੇ ਕੀਤਾ। ਧਾਮੀ ਸਾਹਿਬ ਦੀਆਂ ਨਾਕਾਮੀਆਂ ਦੀ ਲਿਸਟ ਬੜੀ ਲੰਮੀ ਆ। 2015 ਤੋਂ ਹੁਣ ਤੱਕ ਵਡਾਲਾ ਸਾਹਿਬ ਦੀਆਂ 2 ਪ੍ਰਾਪਤੀਆਂ ਨੇ। ਇੱਕ ਤਾਂ ਇਹ ਕਿ ਉਹਨਾਂ ਦੇ ਸਹਿਯੋਗੀ ਬੇਅਦਬੀਆਂ ਵਾਲੇ ਕਾਨੂੰਨ ਬਣਨ ਵਾਲੇ ਦਿਨ ਕਿਰਪਾਨ ਲੈ ਕੇ, ਵੱਡੀ ਕਿਰਪਾਨ ਲੈ ਕੇ ਵਿਧਾਨ ਸਭਾ ਚਲੇ ਗਏ, ਤੇ ਦੂਜੀ ਵਾਰ ਧਾਮੀ ਸਾਹਿਬ ਨੇ ਉਸੇ ਕਾਨੂੰਨ ਦਾ ਜਿਹੜਾ ਸਵਾਗਤ ਕੀਤਾ। ਇਹ 2 ਵਡਾਲੇ ਹੁਣਾਂ ਦੀਆਂ ਪ੍ਰਾਪਤੀਆਂ ਨੇ। ਕਾਨੂੰਨ ਤਾਂ ਉਹਨਾਂ ਦੇ ਅੱਗੇ ਆ ਹੀ ਜਾਣ। ਇਹ ਕਾਨੂੰਨ ਨੇ ਅਖੀਰ ਵਡਾਲੇ ਹੁਣਾਂ ਨੂੰ ਹੀ ਘੇਰਨਾ। ਮੈਂ ਇਸ ਤੋਂ ਅਗਲੀ ਗੱਲ ਪਹਿਲਾਂ ਪਿਛਲੇ ਦਿਨੀ ਕਹਿ ਚੁੱਕਿਆ, ਅੱਜ ਵੀ ਇੱਥੇ ਮੇਰੇ ਘਰ ਵਿੱਚ ਸਿੱਖ ਨੌਜਵਾਨਾਂ ਦੀ ਇੱਕ ਇਕੱਤਰਤਾ ਅਸੀਂ ਕੀਤੀ ਸੀ, ਜਿਹਦੇ ਵਿੱਚ ਮੈਂ ਉਹਨਾਂ ਨੇ ਮੈਨੂੰ, ਅਸੀਂ ਸਾਰਿਆਂ ਨੇ ਚਰਚਾ ਕੀਤੀ। ਉੱਥੇ ਮੇਰੇ 2 ਜਿਹੜੇ ਨੁਕਤੇ ਸੀ ਉਹ ਮੈਂ ਇੱਥੇ ਸੰਗਤ ਨਾਲ ਸਾਂਝੇ ਕਰਨੇ ਚਾਹਾਂਗਾ। ਇੱਕ ਤਾਂ ਮੈਂ ਇਹ ਕਿਹਾ ਸੀ ਬਈ ਜਿਹੜਾ ਇਹ ਕਾਨੂੰਨ ਆ, ਇਸ ਕਾਨੂੰਨ ਦੇ ਕਰਕੇ ਸਾਡੇ ਬਹੁਤ ਸਾਰੇ ਬੰਦਿਆਂ ਤੇ ਝੂਠੇ ਮੁਕੱਦਮੇ ਬਣਨੇ ਆ। ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ 7 ਸਾਲ ਝੂਠੇ ਦੋਸ਼ਾਂ ਤਹਿਤ ਜੇਲ੍ਹ ਕੱਟ ਕੇ ਆਇਆ ਹੋਇਆ ਮੇਰਾ ਮਿੱਤਰ ਰਵਿੰਦਰ ਸਿੰਘ ਮਹਿਣਾ, ਥਾਣਾ ਮੋਗਾ, ਉਹ ਵੀ ਆਇਆ ਸੀ। ਅਸੀਂ ਗੱਲ ਇਹ ਕਰ ਰਹੇ ਸੀ ਕਿ ਜੇ 7 ਸਾਲ ਨਜਾਇਜ਼ ਝੂਠੇ ਦੋਸ਼ ਵਿੱਚ ਆ ਮੁੰਡਾ ਸਾਡਾ ਕੱਟ ਕੇ ਆਇਆ। ਮੈਂ ਖੁਦ ਪਤਾ ਨਹੀਂ ਕਿੰਨੀ ਵਾਰ ਜਦੋਂ ਖਬਰ ਲੱਗਦੀ ਆ ਨਾ, ਜਿੱਦਣ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਖਬਰ ਲੱਗੀ ਸੀ ਸ਼ਿੰਗਾਰ ਸਿਨੇਮਾ ਬੰਬ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ, ਮੇਰੀ ਫੋਟੋ ਲੱਗੀ ਸੀ, ਤੇ ਲੋਕਾਂ ਨੇ ਤਾਂ ਕਿਹਾ ਹੋਣਾ ਵੀ ਵੱਡਾ ਮਾੜਾ ਬੰਦਾ ਫੜਿਆ, ਇਹਨੇ ਬੰਬ ਚਲਾਇਆ, ਬੇਦੋਸ਼ੇ ਬੰਦੇ ਮਾਰੇ ਉੱਥੇ। ਇਵੇਂ ਦੀਆਂ ਜਿਨ੍ਹਾਂ ਨਾਲ ਵਾਪਰੀਆਂ ਨੇ ਉਹਨਾਂ ਨੂੰ ਤਾਂ ਪਤਾ ਵੀ ਇਹ ਸਿਸਟਮ ਕਿਵੇਂ ਕੰਮ ਕਰਦਾ। ਸੋ ਜੇਕਰ ਜੇਲ੍ਹਾਂ 'ਚ ਜਾ ਕੇ ਦੇਖੋ ਤਾਂ ਇੱਥੇ ਬਲਾਤਕਾਰ ਦੇ ਦੋਸ਼ਾਂ ਵਿੱਚ ਬੜੇ ਸਿੱਖ ਲੋਕ ਬੰਦ ਨੇ। ਝੂਠੇ ਦੋਸ਼ਾਂ 'ਚ ਬਰੀ ਵੀ ਹੋ ਜਾਂਦੇ, ਕਈਆਂ ਨੂੰ ਸਜ਼ਾਵਾਂ ਹੋ ਜਾਂਦੀਆਂ। ਸਾਫ਼ ਪਤਾ ਹੁੰਦਾ ਜੇਲ੍ਹ 'ਚ ਵੀ ਇਹਦੇ ਤੇ ਝੂਠਾ ਪਰਚਾ ਬਣਿਆ ਹੋਇਆ, ਕਈਆਂ ਤੇ 307 ਦਾ, ਕਈਆਂ ਤੇ 302 ਦਾ। ਅੱਜ ਇੱਕ ਜੱਜ ਦੀ ਇੱਥੇ ਰੀਲ ਦੇਖੀ ਮੈਂ, ਉਹ ਕਹਿੰਦਾ ਵੀ ਮੈਂ 307 ਵਿੱਚ ਇਰਾਦਾ ਕਤਲ ਦੇ ਵਿੱਚ ਕਿਸੇ ਨੂੰ ਬੇਲ ਦੇ ਦਿੱਤੀ, ਤੇ ਜਦੋਂ ਆਮ ਤੌਰ ਤੇ ਕਦੇ ਕੋਈ ਦਿੰਦਾ ਨਹੀਂ ਜੱਜ ਇਹ ਬੇਲ, ਇਹ ਜ਼ਮਾਨਤ, ਤੇ ਜਦੋਂ ਕਹਿੰਦਾ ਮੈਂ ਲੰਚ ਦੇ ਟਾਈਮ ਹੋਰ ਜੱਜ ਸਾਹਿਬਾਨ ਨਾਲ ਮਿਲਿਆ ਤੇ ਉੱਥੇ ਬੜੀ ਚਰਚਾ ਛਿੜ ਪਈ ਕਿ ਬੜੀ ਦਲੇਰੀ ਦਿਖਾਈ। ਕਹਿੰਦਾ ਮੈਂ ਆਖਿਆ ਦਲੇਰੀ ਦੀ ਗੱਲ ਨਹੀਂ, ਮੈਂ ਫੈਕਟ ਦੇਖਿਆ ਬਈ ਉਹਨੇ ਇਹ ਕਿਹਾ ਹੋਇਆ ਸੀ ਕਿ ਗੰਡਾਸਾ ਮਾਰਿਆ ਦੂਜੇ ਨੇ ਤੇ ਮੇਰੀ ਇੱਕ ਉਂਗਲ ਜਿਹੜੀ ਆ ਇੱਥੋਂ ਐ ਵੱਡੀ ਗਈ, ਤੇ ਮੈਂ ਇਹ ਆਪਦਾ ਮਾਈਂਡ ਅਪਲਾਈ ਕੀਤਾ
ਵੀ ਜਾਂ ਤਾਂ ਇਸ ਤੋਂ ਗਾਹਾਂ ਵਾਲੀ ਉਂਗਲੀ ਅੱਧੀ ਵੱਢੀ ਜਾਂਦੀ, ਜਾਂ ਕਈਆਂ ਦੀ ਸਾਰੀਆਂ ਗੰਡਾਸੇ ਮਾਰਨ ਵਾਲੇ ਨੂੰ ਬੜਾ ਖਿਆਲ ਰੱਖਿਆ ਹੋਣਾ ਵੀ ਇੱਕ ਉਂਗਲ ਪੋਲੀ ਜੀ ਵੱਢਣੀ ਹੈ। ਉਹ ਇਹ ਤਾਂ ਬਿਉਂਤ ਬਣਾਈ ਹੋਈ ਆ, ਝੂਠਾ ਪਰਚਾ ਬਣਾਇਆ ਹੋਇਆ। ਮੈਂ ਕਹਿੰਦਾ ਜ਼ਮਾਨਤ ਦੇਤੀ। ਜਿਸ ਮੁਲਕ ਦੇ ਜੱਜ ਦੱਸ ਰਹੇ ਨੇ ਕਿ 307 ਬਣਾਉਣ ਲਈ, ਔਰ ਇੱਥੇ ਜਿਹੜੇ ਪੰਜਾਬ ਦੇ ਪਿੰਡਾਂ 'ਚ ਰਹਿੰਦੇ ਆ, ਸਾਨੂੰ ਸਭ ਨੂੰ ਹੀ ਪਤਾ ਕਿਵੇਂ 307 ਬਣਦੀ ਆ। ਤੇ ਕਈ ਵਾਰੀ 307 ਬਣਾਉਂਦੇ ਬਣਾਉਂਦੇ 302 ਬਣਵਾ ਕੇ ਬਹਿ ਜਾਂਦੇ ਬੰਦੇ, ਆਪ ਹੀ ਬੰਦਾ ਬਣ ਲੈਂਦਾ। ਉਹ ਇਸ ਮੁਲਕ ਦੇ ਵਿੱਚ ਜਿੱਥੇ ਲੱਖਾਂ ਲੋਕਾਂ ਦੇ ਉੱਤੇ ਝੂਠੇ ਮੁਕੱਦਮੇ, ਕਤਲਾਂ ਦੇ, ਬਲਾਤਕਾਰਾਂ ਦੇ, ਚੋਰੀਆਂ ਦੇ, ਡਾਕਿਆਂ ਦੇ ਦਰਜ ਹੋ ਜਾਂਦੇ ਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਝੂਠੇ ਪਰਚੇ ਨਹੀਂ ਹੋਣੇ। ਤਾਂ ਮੇਰਾ ਇਹ ਕਹਿਣਾ ਸੀ ਕਿ ਜਿਹੜੇ ਅੰਨੀ ਦੇ ਥੇ ਇਸ ਗਲਤ ਕਾਨੂੰਨ ਦੀ ਹਮਾਇਤ ਕਰ ਰਹੇ ਨੇ, ਉਹਨਾਂ ਦੀ ਲਿਸਟ ਬਣਾਓ। ਜਿਹੜੇ ਜਿਹੜੇ ਸਿੱਖ ਉੱਤੇ ਇਹ ਦੋਸ਼ ਲੱਗ ਗਿਆ, ਕਿਸੇ ਸਿੱਖ ਉੱਤੇ ਨਾ ਬਲਾਤਕਾਰ ਦਾ ਦੋਸ਼ ਲੱਗ ਜੇ ਬੜਾ ਮਾੜਾ, ਕਤਲ ਦਾ ਲੱਗ ਜੇ ਝੂਠਾ ਉਹ ਵੀ ਮਾੜਾ, ਪਰ ਬੇਅਦਬੀ, ਗੁਰੂ ਦੀ ਬੇਅਦਬੀ ਕਰਨ ਦਾ ਦੋਸ਼ ਕਿਸੇ ਸਿੱਖ ਤੇ ਝੂਠਾ ਲੱਗ ਜੇ, ਉਹ ਅੰਦਰ ਚਲੇ ਜਾਵੇ, ਉਹਦਾ ਤਾਂ ਮਰਨ ਹੋ ਗਿਆ। ਹੁਣ ਉਹਦਾ ਇਹ ਵੀ ਇਹ ਕਾਨੂੰਨ ਬਣਾਇਆ ਕਿਹਨੇ, ਇਹਦੀ ਹਮਾਇਤ ਕਿਹਨੇ ਕੀਤੀ, ਅਸਲੀ ਤਾਂ ਦੁਸ਼ਮਣ ਉਹਦੇ ਫਿਰ ਉਹ ਨੇ। ਸੋ ਜਿਹੜੇ ਹਮਾਇਤੀ ਨੇ ਉਹਨਾਂ ਨੂੰ ਫਿਰ ਰਗੜਾ ਫੇਰਨਾ ਚਾਹੀਦਾ। ਇਹ ਗੱਲ ਅੱਜ ਮੈਂ ਆਖੀ, ਉਹ ਸਾਰੇ ਕਹਿੰਦੇ ਹਾਂ ਇਹ ਗੱਲ ਤੁਹਾਡੀ ਠੀਕ ਆ। ਜਿਹੜੇ ਇਸ ਮੌਕੇ ਸਿੱਖਾਂ ਕੋਲੇ ਗੱਲ ਹੀ ਦੂਜੀ ਜਾਣ ਦਿੰਦੇ, ਕਿਉਂਕਿ ਲੋਕਾਂ ਦੇ ਮਨਾਂ 'ਚ ਬਾਦਲਕਿਆਂ ਪ੍ਰਤੀ ਰੋਸ ਆ। ਉਹ ਕਹਿੰਦੇ ਆ ਜੀ ਜਿਹੜੇ ਵਿਰੋਧ ਕਰਦੇ ਆ ਉਹ ਬਾਦਲਕਿਆਂ ਦੇ ਹਮਾਇਤੀ ਨੇ, ਤੇ ਸੱਚੀ ਗੱਲ ਕਿ ਇਸ ਕਾਨੂੰਨ ਦੇ ਨੁਕਸ ਕੀ ਆ ਉਹ ਕੋਈ ਸੁਣ ਹੀ ਨਹੀਂ ਰਿਹਾ। ਤੇ ਇਹਦਾ ਫਿਰ ਇਲਾਜ ਇਹੀ ਆ ਵੀ ਇਹਨਾਂ ਨੂੰ ਠੋਕੋ। ਦੂਜਾ ਮੈਂ ਨੁਕਤਾ ਇਹ ਦੱਸਿਆ ਸੀ ਇਸੇ ਪ੍ਰੋਗਰਾਮ 'ਚ ਵੀ ਆਪਾਂ ਉਹ ਸਾਂਝਾ ਕਰਦੇ ਰਹੇ ਹਾਂ ਕਿ ਬੜੀਆਂ ਉਦਾਹਰਨਾਂ ਨੇ ਜਦੋਂ ਮੌਕੇ ਉੱਤੇ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਹੁੰਦੇ ਆ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ, ਬਾਅਦ ਵਿੱਚ ਪਿੱਟਦੇ ਆ। 1947 ਮੌਕੇ ਜਦੋਂ ਭਾਰਤ ਨਾਲ ਰਲੇ, ਉਦੋਂ ਵੀ ਬਹੁਤ ਸਾਰੇ ਸਿੱਖ ਕਹਿੰਦੇ ਸੀ ਵੀ ਗਲਤ ਆ, ਅੱਜ ਵੀ ਕਹਿੰਦੇ ਆ, ਪਰ 70 ਸਾਲਾਂ 'ਚ ਛਿੱਤਰ ਖਾਣ ਤੋਂ ਬਾਅਦ ਅੱਜ ਵੀ ਬਥੇਰੇ ਨੇ ਜਿਹੜੇ ਕਹਿੰਦੇ ਆ ਬਹੁਤ ਵਧੀਆ ਫੈਸਲਾ ਸੀ ਸਿੱਖਾਂ ਦਾ ਪੰਜਾਬ ਦਾ ਇਹਦੇ ਨਾਲ ਰਲਣਾ, ਹਿੰਦੁਸਤਾਨ ਨਾਲ। ਦੂਜਾ, 1966 ਵਿੱਚ ਪੰਜਾਬੀ ਸੂਬਾ ਬਣਨ ਮੌਕੇ ਸਰਦਾਰ ਕਪੂਰ ਸਿੰਘ ਅਦਾਲਤ ਉੱਥੇ ਪਾਰਲੀਮੈਂਟ 'ਚ ਕਲਪਦੇ ਸੀ ਇਹ ਗਲਤ ਬਣਾਇਆ, ਅਸੀਂ ਪੰਜਾਬੀ ਸੂਬਾ ਬਣਾਉਣ ਲਈ ਲੜੇ ਜ਼ਰੂਰ ਸੀ, ਪਰ ਇਹੋ ਜਿਹਾ ਨਹੀਂ ਜਿਹੋ ਜਿਹਾ ਤੁਸੀਂ ਬਣਾਇਆ ਸੀ, ਇਹਦਾ ਵਿਰੋਧ ਕਰਦੇ ਆ, ਰੱਦ ਕਰਦੇ ਆ। ਪਰ ਅੱਜ ਵੀ ਸਾਧ ਫਤਿਹ ਸਿੰਘ ਵਰਗੇ ਉਦੋਂ ਵੀ ਤੇ ਅੱਜ ਵੀ ਬਥੇਰੇ ਸੀ ਜਿਹੜੇ ਕਹਿੰਦੇ ਆ ਬਹੁਤ ਵਧੀਆ ਕੰਮ, ਛਿੱਤਰ ਖਾ ਰਹੇ ਆ ਪੰਜਾਬੀ ਸੂਬਾ ਬਣਾ ਕੇ, ਤੇ ਉਹ ਕਹਿੰਦੇ ਜੀ ਬਹੁਤ ਵਧੀਆ। ਇਵੇਂ ਹੀ 1984 'ਚ ਰਾਜੀਵ ਲੌਂਗੋਵਾਲ ਸਮਝੌਤੇ ਮੌਕੇ ਸਾਡੇ ਨਾਲ ਧੱਕਾ ਹੋਇਆ, ਬੰਦਾ ਮਾਰਤਾ, ਲੌਂਗੋਵਾਲ ਮਾਰਨਾ ਪੈ ਗਿਆ। ਉਹਦੇ ਹਮਾਇਤੀ ਉਦੋਂ ਵੀ ਕਹਿੰਦੇ ਸੀ ਤੇ ਅੱਜ ਵੀ ਕਹਿੰਦੇ ਸਮਝੌਤਾ ਤਾਂ ਕੋਈ ਮਾੜਾ ਨਹੀਂ ਸੀ, ਬੜਾ ਵਧੀਆ ਸੀ। ਜਿਹੜੀ ਕੌਮ ਦੇ ਵਿੱਚ ਇਹੋ ਜਿਹੇ ਲੰਡੂ ਬੰਦੇ ਐ ਜਿਹੜੇ ਕਰਤੂਤ ਗੰਦੀ ਤੋਂ ਗੰਦੀ ਇੰਡੀਆ ਦੀ ਤੇ ਉਸ ਡੋਗਰੇ ਦੀ, ਇਹ ਡੋਗਰਿਆਂ ਦੀਆਂ ਕਰਤੂਤਾਂ ਨੇ, ਕਰਨ ਵਾਲਿਆਂ ਦੀ ਹਮਾਇਤ ਕਰੀ ਜਾਣ। ਉਵੇਂ ਹੀ ਅੱਜ ਵਾ ਆ ਜਿਹੜਾ ਕੰਮ ਹੋ ਰਿਹਾ, ਜਿਵੇਂ ਸਰਕਾਰ ਨੂੰ 1984 ਵਿੱਚ ਦਰਬਾਰ ਸਾਹਿਬ ਦੇ ਘੱਲੂ ਘਾਰੇ ਤੋਂ ਬਾਅਦ ਨਿਹੰਗ ਜਿਹੜਾ ਸੀ ਉਹ ਸੰਤਾ ਸਿੰਘ ਤੇ ਹੋਰ ਕਈ ਮਿਲ ਗਏ ਸੀ ਜਿਨ੍ਹਾਂ ਦੇ ਰਾਹੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਵਾਈ ਸੀ, ਉਵੇਂ ਹੀ ਅੱਜ ਵੀ ਸਰਕਾਰ ਨੂੰ ਬੰਦੇ ਮਿਲ ਗਏ ਜਿਹੜੇ ਗਲਤ ਕਾਨੂੰਨ ਦੀ ਹਮਾਇਤ ਅੰਨੀ ਦੇ ਤੇ ਕਰਨ ਲੱਗੇ ਨੇ। ਉਦੋਂ ਵੀ ਸਰਕਾਰ ਦੀ ਬੋਲੀ 84 'ਚ ਵੀ ਬੋਲਣ ਵਾਲੇ ਲੱਭ ਗਏ ਸੀ ਨਾ, ਅੱਜ ਵੀ ਲੱਭ ਗਏ। ਆਪਣੀ ਕੌਮ ਕੀ ਕਹਿ ਰਹੀ ਹੈ, ਇਤਰਾਜ਼ ਕਰਨ ਵਾਲਿਆਂ ਦਾ ਕੀ ਆ ਕਿ ਭਾਈ ਇਹ ਤਾਂ ਤੁਸੀਂ ਸਾਨੂੰ ਕਹਿੰਦੇ ਹੋ ਨਾ, ਕਈ ਮਾਰਦੇ ਆ ਜਬਲੀਆਂ, ਆਖੇ ਜੀ ਪਹਿਲਾਂ ਕਹਿੰਦੇ ਸੀ ਕਾਨੂੰਨ ਬਣਾਓ, ਜੇ ਹੁਣ ਬਣ ਗਿਆ ਤਾਂ ਹੁਣ ਕਹਿੰਦੇ ਆ ਕਿਉਂ ਬਣਾਤਾ। ਉਹ ਭਾਈ ਕਾਨੂੰਨ ਤਾਂ ਉਹ ਮੰਗਦੇ ਸੀ ਪਰ ਇਹੋ ਜਿਹਾ ਨਹੀਂ ਸੀ ਮੰਗਦੇ। ਇਹ ਗੱਲ ਤਾਂ ਪੱਕੀ ਆ ਕਿ ਜਿਹੜੇ ਕਾਨੂੰਨ ਮੰਗਦੇ ਸੀ ਅਸੀਂ ਉਹਨਾਂ ਦੇ ਨਾਲ ਵੀ ਸਹਿਮਤ ਨਹੀਂ ਸੀ ਵੀ ਹੋਣਾ ਨਹੀਂ ਸੀ ਚਾਹੀਦਾ, ਪਰ ਚਲੋ ਜਿਹੜੇ ਕਾਨੂੰਨ ਮੰਗਦੇ ਸੀ ਉਹ ਜਦੋਂ ਪਿੱਟਦੇ ਨੇ ਕਿ ਇਹੋ ਜਿਹਾ ਨਹੀਂ ਸੀ ਮੰਗਦੇ, ਉਹਦੀ ਗੱਲ ਤਾਂ ਸੁਣ ਲਓ। ਉਹਨਾਂ ਦੀ ਗੱਲ ਸੁਣਨ ਦੀ ਕੋਈ ਲੋੜ ਨਹੀਂ ਸਮਝੀ ਜਾ ਰਹੀ। ਇਹਨਾਂ ਨੁਕਤਿਆਂ ਦੇ ਆਧਾਰ ਤੇ ਅੱਜ ਜਦੋਂ ਅਸੀਂ ਇਕੱਠੇ ਹੋਏ, ਕਾਫੀ ਵਿਚਾਰਾਂ ਹੋਈਆਂ, ਤਾਂ ਉੱਥੇ ਇਹ ਗੱਲ ਵੀ ਹੋਈ ਕਿ ਆਖਰ ਇਹ ਕਾਨੂੰਨ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾਉਣ ਦਾ, ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕਾਨੂੰਨ ਆ ਉੱਥੇ ਲੋਕਾਂ ਦੀਆਂ ਲੇਰਾਂ ਪੈਂਦੀਆਂ ਨੇ, ਉਹੋ ਜਿਹਾ ਕੁਝ ਬਣ ਜਾਣ। ਤੇ ਇਸ ਤਰੀਕੇ ਦੀ ਗੱਲ ਦੇ ਵਿੱਚ ਹੀ ਇਹ ਗੱਲ ਕਿ ਕੱਲ ਕਲਾ ਨੂੰ ਬਡਾਲੇ ਵਰਗੇ ਵੀ ਜਾਂ ਬਡਾਲੇ ਦੇ ਹਮਾਇਤੀ ਕੋਈ ਉਹ ਵੀ ਰਗੜਿਆ ਜਾ ਸਕਦਾ, ਤੇ ਜਿਹੜਾ ਬਡਾਲਾ ਜਾਂ ਕੋਈ ਹੋਰ ਆ ਉਹ ਬਰਗਾੜੀ ਕਿਉਂ ਭੁੱਲ ਗਿਆ, ਬਾਈਬਲ ਕਿਉਂ ਭੁੱਲ ਗਿਆ, ਸਿੱਖ ਕੌਮ ਦੇ ਉੱਤੇ ਜੋ ਹਮਲੇ ਸਰਸੇ ਵਾਲਿਆਂ ਨੇ ਕੀਤੇ ਕਰਾਏ ਉਹ ਕਿਉਂ ਭੁੱਲ ਗਿਆ।
ਪੰਜਾਬ ਸਰਕਾਰ ਨੂੰ ਉਹਨਾਂ ਲਈ ਕਿਉਂ ਨਹੀਂ ਘੇਰਿਆ ਜਾ ਰਿਹਾ। ਪਰ ਇਸ ਮੌਕੇ ਇਸ ਕਾਨੂੰਨ ਦੇ ਕਰਕੇ ਸਾਡੇ ਕੌਮ ਦੇ ਅੰਦਰ ਬਹੁਤ ਬੁਰੀ ਹਾਲਾਤ ਆ। ਜੇ ਇਹਨੂੰ ਰੱਦ ਨਾ ਕਰਾਇਆ ਗਿਆ ਜਾਂ ਇਹਦੀਆਂ ਸੋਧਾਂ ਨਾ ਠੀਕ ਤਰੀਕੇ ਨਾਲ ਹੋਈਆਂ, ਇਹ ਸਾਡੇ ਲਈ ਵਿਪਤਾ ਦਾ ਕਾਰਨ ਬਣੂ। ਬਰਗਾੜੀ ਬਾਈਬਲ ਤੇ ਹੋਰ ਸੰਵੇਦਨਸ਼ੀਲ ਮਸਲਿਆਂ ਤੋਂ ਚੇਤੇ ਕਰੋ ਕਿਵੇਂ ਆਪਾਂ ਚੱਬੇ 'ਚ ਇਕੱਠੇ ਹੋਏ ਸੀ, ਅੱਜ ਕਿੱਥੇ ਗਈ ਗੱਲ। ਖੈਰ, ਸਾਡੀ ਲੀਡਰਸ਼ਿਪ ਦੇ ਨਿਕੰਮੇਪਣ ਨੇ ਸਾਨੂੰ ਘੋਰ ਨਿਰਾਸ਼ਾ ਵਿੱਚ ਧੱਕਿਆ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਜ਼ਾਦ ਹੋਈਏ, ਖਾਲਿਸਤਾਨ ਬਣੇ ਤੇ ਖਾਲਸੇ ਦੇ ਝੰਡੇ ਦੁਨੀਆ ਵਿੱਚ ਝੂਲਣ। ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।